ਪੰਜਾਬੀ ਰੇਡੀਓ ਯੂਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਅੱਜ ਦਿਨ ਬੁੱਧਵਾਰ। ਅੱਜ ਗੱਲਬਾਤ ਕਰਾਂਗੇ ਜੀ ਖਬਰਸਾਰ ਪ੍ਰੋਗਰਾਮ ਦੇ ਵਿੱਚ ਮਿੰਟੂ ਗੁਰਸੂਰੀਆ ਹੋਰਾਂ ਦੇ ਨਾਲ। ਪੁੱਛਾਂਗੇ ਪੰਜਾਬ ਦੇ ਵਿੱਚ ਆਪਾਂ ਪੂਰੇ ਭਾਰਤ ਦੇ ਵਿੱਚ ਕੀ ਕੁਝ ਚੱਲ ਰਿਹਾ ਹੈ। ਖਬਰਾਂ ਤੇ ਨਜ਼ਰ ਮਾਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦਾ ਫੋਨ ਨੰਬਰ 4082722500। ਕ੍ਰਿਸ਼ਨ ਧਨੋਤਾ ਜੀ ਜੁਬਾ ਸਿਟੀ, ਗੁਰਵਿੰਦਰ ਸਿੰਘ ਤੇ ਅਵਤਾਰ ਸਿੰਘ ਚੰਦੀ ਕੋਚੇਲਾ, ਸਰਬਜੀਤ ਸਿੰਘ ਬਾਸੀ ਅਟਵਾਟਰ, ਜੱਸੀ ਕੇਲ ਲਾਲੀ ਸਿੱਧੂ ਬੇਕਸਫੀਲਡ, ਪੰਜਾਬੀ ਅਮਰੀਕਨ ਸੀਨੀਅਰ ਸੈਂਟਰ ਪ੍ਰੈਜ਼ੀਡੈਂਟ ਬੇਕਸਫੀਲਡ, ਰਾਜਿੰਦਰ ਸਿੰਘ ਚੌਹਾਨ ਬੇਕਰਸਫੀਲਡ। ਬਹੁਤ ਇਹਨਾਂ ਦੇ ਧੰਨਵਾਦੀ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਜੀ ਮਿੰਟੂ ਗੁਰਸੂਰੀਆ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਹਾਂਜੀ ਮਿੰਟੂ ਗੁਰਸੂਰੀਆ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਤੇ ਮਿੰਟੂ ਗੁਰਸੂਰੀਆ ਜੀ, ਪਹਿਲਾਂ ਪੰਜਾਬ ਦਾ ਭਾਰਤ ਦਾ ਹਾਲ ਪੁੱਛਦੇ ਆ। ਕੱਲ ਦੀ ਗੱਲ ਕਾਫੀ ਮਗੀ ਹੋਈ ਆ ਸ਼ਸ਼ੀ ਕਲਾ ਦੀ। ਉਹ ਜੇਲ੍ਹ ਆਪਣੀ ਤੇ ਮੁੱਖ ਮੰਤਰੀ ਦੇ ਦੂਜੇ ਦਾਅਵੇਦਾਰ ਵੀ ਜਿਹੜੇ ਉਹਨਾਂ ਨੇ ਵੀ ਕੇਸ ਕੀਤਾ। ਬੀਬੀ ਸ਼ਸ਼ੀ ਕਲਾ ਨੇ ਅੱਜ ਆਪਣਾ ਅੰਤਮ ਦਾਅ ਖੇਡਿਆ। ਉਹ ਦਾਅ ਇਹ ਸੀਗਾ ਕਿ ਜਾ ਕੇ ਅਦਾਲਤ ਦੇ ਵਿੱਚ ਚਾਰਾਜੋਈ ਕੀਤੀ ਕਿ ਸਾਡੇ ਸਮਰਪਣ ਦੀ ਜਿਹੜੀ ਮਿਆਦ ਹੈ ਉਹ ਵਧਾ ਦਿੱਤੀ ਜਾਵੇ, ਸਰੈਂਡਰ ਦੀ ਮਿਆਦ ਵਧਾ ਦਿੱਤੀ ਜਾਵੇ, ਪਰ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ। ਸਿੱਧਾ ਇਹਨਾਂ ਦੇ ਵਕੀਲ ਨੂੰ ਆਖਿਆ ਕਿ ਇਮੀਡੀਏਟਲੀ ਦਾ ਅਰਥ ਤੁਹਾਨੂੰ ਪਤਾ, ਇਮੀਡੀਏਟਲੀ ਦਾ ਅਰਥ ਹੁੰਦਾ ਤੁਰੰਤ, ਤੇ ਤੁਰੰਤ ਜਾ ਕੇ ਸਰੈਂਡਰ ਕਰੋ। ਬੀਬੀ ਸ਼ਸ਼ੀ ਕਲਾ ਨੇ ਆਪਣੀ ਸਹੇਲੀ ਜੈਲਲਤਾ ਦੀ ਸਮਾਧ ਤੇ ਮੱਥਾ ਟੇਕਿਆ। ਉੱਥੋਂ ਪਤਾ ਨਹੀਂ ਕੋਈ ਤਾਕਤ ਲਈ ਆਸ਼ੀਰਵਾਦ ਲਿਆ, ਉੱਥੋਂ ਸਿੱਧਾ ਇਹਨੇ ਰਾਹ ਫੜਿਆ ਬੰਗਲੌਰ ਜੇਲ੍ਹ ਦਾ। ਬੰਗਲੌਰ ਜੇਲ੍ਹ ਦੇ ਵਿੱਚ ਜਾ ਕੇ ਸਰੈਂਡਰ ਕਰ ਦਿੱਤਾ। ਬੀਬੀ ਜੇਲ੍ਹ ਦੇ ਵਿੱਚ ਚਲੇ ਗਈ ਹੈ। ਮੁੱਖ ਮੰਤਰੀ ਦੀ ਦਾਅਵੇਦਾਰ ਸੀਗੀ, ਪਰ ਉਹ ਦਾਅਵੇਦਾਰ ਜਿਹੜੀ ਸੀਗੀ ਮੁੱਖ ਮੰਤਰੀ ਦਾਅਵੇਦਾਰ ਤੇ ਦਾਅਵੇਦਾਰੀ ਰਹਿ ਗਈ, ਪਰ ਜੇਲ੍ਹ ਦੀ ਨੰਬਰਦਾਰ ਜ਼ਰੂਰ ਬਣ ਗਈ ਹੁਣ ਜਾ ਕੇ। ਦੂਜੇ ਪਾਸੇ ਬੀਬੀ ਸ਼ਸ਼ੀ ਕਲਾ ਆਪਣੇ ਪਿੱਛੇ ਵੀ ਮੁਸ਼ਕਿਲਾਂ ਜਿਹੜੀਆਂ ਜਿਉਂਦੀਆਂ ਤਿਉਂ ਛੱਡ ਗਈ ਹੈ। ਜਿਹੜੀ ਇਹਨੇ ਉਮੀਦਵਾਰੀ ਇੱਥੇ ਕਾਇਮ ਕੀਤੀ ਸੀ ਕਿ ਆਪਣੇ ਤੋਂ ਬਾਅਦ ਵਿਧਾਇਕ ਦਲ ਦਾ ਨੇਤਾ ਜਿਹੜਾ ਉਹ ਪਲਾਨੀਸਾਮੀ ਥਾਪਿਆ ਸੀ, ਉਹਦੇ ਤੇ ਵੀ ਵਿਧਾਇਕ ਬੰਦੀ ਬਣਾਉਣ ਦਾ ਦੋਸ਼ ਲੱਗ ਗਿਆ। ਵੈਸੇ ਸ਼ਸ਼ੀ ਕਲਾ ਤੇ ਵੀ ਲੱਗਿਆ ਕਿਉਂਕਿ ਸ਼ਸ਼ੀ ਕਲਾ ਅੰਦਰ ਚਲੇ ਗਈ ਹੈ, ਉਹਦੇ ਤੇ ਕੋਈ ਬਹੁਤੀ ਵੱਡੀ ਸਮੱਸਿਆ ਨਹੀਂ ਡਿੱਗੇਗੀ, ਪਰ ਪਲਾਨੀਸਾਮੀ ਤੇ ਆਉਣ ਵਾਲੇ ਦਿਨਾਂ 'ਚ ਜਿਹੜੀ ਹੈ ਇਹ ਮੁਸ਼ਕਲ ਗਾਜ ਬਣ ਕੇ ਡਿੱਗੇਗੀ। ਜੇ ਦੂਜੇ ਪਾਸੇ ਦੇਖੀਏ ਪਨੀਰ ਸੈਲਵਮ ਹੈ ਜਿਹੜਾ, ਉਹ ਰਾਤ 8:30 ਦੇ ਵਜੇ ਜਦੋਂ ਭਾਰਤੀ ਟਾਈਮ ਅਨੁਸਾਰ ਉਹ ਗਵਰਨਰ ਨੂੰ ਜਾ ਮਿਲਿਆ। ਦੱਸਦੇ ਇਹ ਹੈ ਕਿ ਉਹਨੇ ਜਾ ਕੇ ਉੱਥੇ ਦਾਅਵਾ ਵੀ ਪੇਸ਼ ਕੀਤਾ ਕਿ ਮੈਂ ਆਪਣਾ ਸਮਰਥਨ ਹੈ ਜਿਹੜਾ ਉਹ ਜੁਟਾ ਸਕਦਾ, ਮੈਂ ਉਹਦਾ ਪ੍ਰਦਰਸ਼ਨ ਕਰ ਸਕਦਾ, ਮੈਂ ਸਰਕਾਰ ਬਣਾ ਸਕਦਾ। ਸੂਤਰੇ ਦੱਸਦੇ ਆ ਕਿ ਉਹਨੇ ਦਾਅਵਾ ਪੇਸ਼ ਕੀਤਾ ਸਰਕਾਰ ਬਣਾਉਣ ਦਾ। ਜੇ ਉਹਨੇ ਦਾਅਵਾ ਪੇਸ਼ ਕੀਤਾ, ਉਹਦੇ ਕੋਲ ਤੇ ਹਾਲੇ ਬਹੁਤ ਥੋੜੇ ਮੈਂਬਰ ਪਾਰਲੀਮੈਂਟ ਜਾਂ ਬਹੁਤ ਥੋੜੇ MLA ਆ। ਜੇ ਉਹਨੇ ਦਾਅਵਾ ਪੇਸ਼ ਕੀਤਾ ਤੇ ਇਹਦਾ ਮਤਲਬ ਹੈ ਕਿ ਪਰਦੇ ਦੇ ਪਿੱਛੇ ਉਹਨੂੰ ਕੋਈ ਤਾਕਤ ਆ ਜਿਹੜੀ ਉਹ ਚਾਬੀ ਭਰਦੀ ਪਈ ਹੈ। ਹੁਣ ਪਹੁੰਚੋ ਕੇ ਨਿਗਾਹ ਫੇਰ ਉੱਥੇ ਚਲੇ ਜਾਏਗੀ ਕਿ DMK ਦੇ ਜਿਹੜੇ 99 ਵਿਧਾਇਕ ਹੈ, ਜਿਹੜੀ ਇਹਨਾਂ ਦੀ AIADMK ਦੀ ਰਵਾਇਤੀ ਵਿਰੋਧੀ ਪਾਰਟੀ ਹੈ, 99 ਉਹ ਤੇ ਜਾਂ ਜੋੜ ਤੋੜ ਇੱਧਰ ਲੱਗ ਕੇ ਕੁਛ ਇਸ ਤਰ੍ਹਾਂ ਦਾ ਹੋ ਸਕਦਾ। ਪਰ ਹਾਲ ਦੀ ਘੜੀ AIADMK ਦੇ ਵਿੱਚ ਜਿਸ ਪੁਤਲ ਮੱਚੀ ਹੋਈ ਹੈ, ਕਿਉਂਕਿ ਜਿਹੜੀ ਬੀਬੀ ਜੈਲਲਤਾ ਸੀ ਉਹਦੀ ਭਤੀਜੀ ਦੀਪਾ ਉਹ ਵੀ ਪਨੀਰ ਸੈਲਵਮ ਦੇ ਨਾਲ ਆ ਰਹੀ ਹੈ। ਉਹ ਸਾਰੇ ਜੋੜ ਜਿਹੜੇ ਸਿਆਸੀ ਸਮੀਕਰਨ ਬਣਦੇ ਪਏ, ਵਿਗੜਦੇ ਪਏ ਆ। ਇਹ ਤੋਂ ਜਾਪਦਾ ਕਿ AIADMK ਇਸ ਸਮੇਂ ਜਿਹੜੀ ਹੈ ਉਹ ਭੰਨ ਤੋੜ ਦੇ ਰਸਤੇ ਪੈ ਗਈ ਹੈ। ਇਹ ਭੰਨ ਤੋੜ ਜੇ ਹੁੰਦੀ ਹੈ ਤੇ ਇਸ ਭੰਨ ਤੋੜ ਦੇ ਵਿੱਚੋਂ ਕਿਹੜਾ ਇਸ ਪਾਰਟੀ ਨੂੰ ਅੱਗੇ ਲੈ ਕੇ ਤੁਰਦਾ, ਕਿਹੜਾ ਇਹਦਾ ਬੇੜਾ ਗਰਕ ਕਰਦਾ, ਸਮਾਂ ਤੈਅ ਕਰੇਗਾ। ਹਾਲ ਦੀ ਘੜੀ ਉੱਥੇ ਕੁਛ ਵੀ ਨਹੀਂ ਪਤਾ ਲੱਗਦਾ ਪਿਆ, ਪਰ ਇਹ ਜ਼ਰੂਰ ਪਤਾ ਲੱਗਦਾ ਪਿਆ ਕਿ ਜਿਸ ਤਰੀਕੇ ਨਾਲ ਪਲਾਨੀਸਾਮੀ ਤੇ ਅੱਜ ਕੇਸ ਦਰਜ ਕਰ ਲਿਆ ਗਿਆ, ਜਿਸ ਤਰੀਕੇ ਨਾਲ ਸ਼ਸ਼ੀ ਕਲਾ ਦਾ ਕੰਡਾ ਕੱਢਿਆ ਗਿਆ, ਜਿਸ ਤਰੀਕੇ ਨਾਲ ਪਨੀਰ ਸੈਲਵਮ ਨੂੰ ਤਾਕਤ ਦਿੱਤੀ ਜਾ ਰਹੀ ਹੈ, ਉਹ ਇਹ ਚੀਜ਼ ਜਿਹੜੀ ਹੈ ਪ੍ਰਤੱਖ ਕਰਦੀ ਹੈ ਕਿ ਇਹਦੇ ਪਿੱਛੇ ਕਿਤੇ ਨਾ ਕਿਤੇ ਦਿੱਲੀ ਦਰਬਾਰ ਹੈ ਜਿਹੜੀ ਉਹ ਸਾਰੀ ਖੇਡ ਖੇਡਦਾ ਪਿਆ, ਚਾਹੇ ਪਰਦੇ ਦੇ ਪਿੱਛੋਂ, ਪਰ ਖੇਡ ਉੱਥੋਂ ਹੀ ਜਿਹੜੀ ਹੈ ਖੇਡੀ ਜਾ ਰਹੀ ਹੈ। ਹਾਂਜੀ ਬਿਲਕੁਲ। ਤੇ ਅੱਗੇ ਆਪਾਂ ਭਾਰਤ ਲਈ ਇੱਕ ਇਹ ਮਾਣਮੱਤਾ ਦਿਨ ਆ ਕਿ ਵਿਸਰੋ ਨੇ ਬਣਾਇਆ ਸੀ ਉਪਗ੍ਰਹਿ ਛੱਡਣ ਦਾ ਰਿਕਾਰਡ। ਜੀ ਅੱਜ ਇਹ ਵਾਕਈ ਭਾਰਤ ਦੇ ਸਾਇੰਸਦਾਨਾਂ ਲਈ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਕਿ ਇਸਰੋ ਨੇ ਇੱਕੋ ਵਾਰੀ 104 ਉਪਗ੍ਰਹਿ ਜਿਹੜੇ ਉਹ ਇੱਥੋਂ ਛੱਡੇ ਆ। ਔਰ ਕਮਾਲ ਦੀ ਗੱਲ ਤੇ ਇਹ ਹੈ ਕਿ ਇਹਨਾਂ ਦੇ ਵਿੱਚ 3 ਹੀ ਸਿਰਫ ਭਾਰਤੀ ਹੈ, ਬਾਕੀ ਜਿਹੜੇ 101 ਉਪਗ੍ਰਹਿ ਆ ਉਹ ਬਾਹਰਲੇ ਵੱਖ-ਵੱਖ ਮੁਲਕਾਂ ਤੋਂ ਉਹਨਾਂ ਨੇ ਭੇਜੇ ਹੋਏ, ਜਿਨ੍ਹਾਂ ਨੇ ਆਪਣੇ ਉਪਗ੍ਰਹਿ ਜਿਹੜੇ ਇਸਰੋ ਦੇ ਵਿੱਚੋਂ ਲਾਂਚ ਕੀਤੇ ਆ। ਸੋ ਇਸਰੋ ਲਈ ਇਹ ਦੋਹਰੀ ਪ੍ਰਾਪਤੀ, ਇੱਕ ਤੇ ਇਹ ਕਿ ਉਹਨਾਂ ਨੇ ਵਿਸ਼ਵ ਰਿਕਾਰਡ ਬਣਾਇਆ। ਅੱਗੇ ਰਸ਼ੀਆ ਦਾ ਇਹ ਰਿਕਾਰਡ ਸੀਗਾ ਜਿਨ੍ਹਾਂ ਨੇ ਇੱਕੋ ਵਾਰੀ 37 ਉਪਗ੍ਰਹਿ ਛੱਡੇ ਸਨ। ਇਹਨਾਂ ਨੇ ਉਹ ਰਿਕਾਰਡ ਹੈ ਜਿਹੜਾ ਉਹ ਤੋੜ ਦਿੱਤਾ, ਔਰ ਉਹ ਰਿਕਾਰਡ ਤੋੜਿਆ ਵੀ ਇਸ ਤਰ੍ਹਾਂ ਹੈ ਕਿ ਜਿਹੜੇ ਉਪਗ੍ਰਹਿ ਜ਼ਿਆਦੇ ਉਹ ਦੂਜੇ ਮੁਲਕਾਂ ਦੇ ਜਿਹੜੇ ਇੱਥੋਂ ਲਾਂਚ ਕੀਤੇ ਗਏ ਆ। ਸੋ ਬਹੁਤ ਵੱਡੀ ਪ੍ਰਾਪਤੀ ਆ।
ਅਸੀਂ ਮਾਣ ਕਰ ਸਕਦੇ ਹਾਂ ਕਿ ਮੰਗਲਿਆਨ ਤੋਂ ਬਾਅਦ ਇਹ ਇੱਕ ਬਹੁਤ ਵੱਡੀ ਸਫਲਤਾ। ਵੈਸੇ ਵੀ ਭਾਰਤ ਸਪੇਸ ਦੇ ਵਿੱਚ ਝੰਡੇ ਕੱਢਦਾ ਪਿਆ, ਪਰ ਅਸੀਂ ਠੀਕ ਹੈ ਕਿ ਇਹਨਾਂ ਸਫਲਤਾਵਾਂ ਨੂੰ ਬੜੀ ਸ਼ਿੱਦਤ ਦੇ ਨਾਲ ਦੇਖਦੇ ਹਾਂ, ਬੜੇ ਗੌਰ ਦੇ ਨਾਲ ਦੇਖਦੇ ਹਾਂ, ਪਰ ਆਕਾਸ਼ ਦੇ ਵੱਲ ਅਸੀਂ ਜ਼ਿਆਦਾ ਦੇਖਦੇ ਹਾਂ, ਜ਼ਮੀਨ ਦੇ ਵੱਲ ਨਹੀਂ ਦੇਖਦੇ। ਕਿਉਂਕਿ ਇਹ ਪ੍ਰਾਪਤੀਆਂ ਜਦੋਂ ਅਸੀਂ ਜ਼ਮੀਨ ਵੱਲ ਦੇਖਦੇ ਹਾਂ ਤੇ ਇਹ ਪ੍ਰਾਪਤੀਆਂ ਊਣੀਆਂ ਹੋ ਜਾਂਦੀਆਂ, ਪੌਣੀਆਂ ਹੋ ਜਾਂਦੀਆਂ। ਆਕਾਸ਼ ਦੇ ਵਿੱਚ ਬੇਸ਼ੱਕ ਸਾਡੀਆਂ ਸਫਲਤਾਵਾਂ ਦੇ ਝੰਡੇ ਝੂਲਦੇ ਹੋਣ, ਪਰ ਜ਼ਮੀਨ ਤੇ ਨੰਗੇ ਲੋਕ ਹੈ ਜਿਹੜੇ ਉਹ ਰਹਿੰਦੇ ਆ, ਜ਼ਮੀਨ ਤੇ ਜਿਹੜੇ ਬੇਘਰ ਲੋਕ ਰਹਿੰਦੇ ਆ, ਜ਼ਮੀਨ ਤੇ ਜਿਹੜੇ ਦਵਾਈਆਂ ਨੂੰ ਤਰਸਦੇ ਲੋਕ ਰਹਿੰਦੇ ਆ, ਉਹਨਾਂ ਵੱਲ ਵੀ ਧਿਆਨ ਦੇਣਾ ਪਵੇਗਾ। ਠੀਕ ਹੈ, ਸਫਲਤਾਵਾਂ ਸਾਡੇ ਲਈ ਬਹੁਤ ਮਾਣਮੱਤੀਆਂ ਨੇ, ਬਹੁਤ ਸ਼ਾਨਾਮੱਤੀਆਂ ਨੇ, ਪਰ ਦੂਜੇ ਪਾਸੇ ਉਹ ਜਿਵੇਂ ਜਗਸੀਰ ਜੀ ਦਾ ਕਹਿੰਦਾ ਹੁੰਦਾ ਸੀ ਕਿ ਬੰਦੇ ਮਾਰਨੇ ਨੂੰ ਬਣਾ ਲਈਆਂ ਮਜੈਲਾਂ, ਨਰਮੇ ਦੀ ਸਾਥੋਂ ਸੁੰਡੀ ਨਾ ਮਰੀ। ਕਿ ਸਾਨੂੰ ਇਹ ਭੁੱਖਮਰੀ, ਬੇਰੁਜ਼ਗਾਰੀ ਜਿਹੜੀ ਬਹੁਤ ਵੱਡੀ ਇੱਕ ਸਮੱਸਿਆ ਹੈ, ਗਰੀਬੀ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਭੁੱਖਮਰੀ ਗਰੀਬੀ ਇੱਥੇ ਜਿਹੜੀ ਆંકੜਿਆਂ ਦੇ ਮੁਤਾਬਕ ਦੱਸੀ ਜਾਂਦੀ ਹੈ, ਉਹਨੂੰ ਵੀ ਜੇ ਅਸੀਂ ਨਾਲ ਇਸੇ ਤਰ੍ਹਾਂ ਠੀਕ ਹੈ ਇੱਧਰਲੇ ਪਾਸੇ ਅਸੀਂ ਸਫਲਤਾਵਾਂ ਪ੍ਰਾਪਤ ਕਰੀ ਜਾਈਏ, ਜੇ ਉੱਧਰੋਂ ਵੀ ਅਸੀਂ ਸਫਲਤਾਵਾਂ ਪ੍ਰਾਪਤ ਕਰੀਏ, ਫਿਰ ਅਸੀਂ ਕਹਿ ਸਕਦੇ ਕਿ ਅਸੀਂ ਸੰਪੂਰਨ ਤੌਰ ਤੇ ਸਫਲ ਦੇਸ਼ ਦੇ ਦੇਸ਼ ਬਣਨ ਦੇ ਰਾਹ ਪੈ ਜਾਵਾਂਗੇ। ਪਰ ਹਾਲ ਦੀ ਘੜੀ ਠੀਕ ਹੈ ਕਿ ਇਹ ਸਫਲਤਾਵਾਂ ਸਾਡੇ ਲਈ ਬਹੁਤ ਖੁਸ਼ੀ ਦਾ ਸਬਬ ਹੈ, ਬਹੁਤ ਵੱਡਾ ਖੁਸ਼ੀ ਦਾ ਸਬਬ ਹੈ। ਪਰ ਜਦੋਂ ਅਸੀਂ ਦੂਜੇ ਪਾਸੇ ਦੇਖਦੇ ਹਾਂ ਤੇ ਉਦੋਂ ਫਿਰ ਇਸ ਤਰ੍ਹਾਂ ਜਾਪਦਾ ਹੈ ਕਿ ਭਾਰਤ ਹੈ ਜਿਹੜਾ ਉਹ ਦੋ ਤਰ੍ਹਾਂ ਦਾ ਭਾਰਤ ਬਣਦਾ ਜਾਂਦਾ ਹੈ। ਇੱਕ ਇਹ ਜਿਹੜਾ ਸਫਲਤਾਵਾਂ ਵਾਲਾ ਭਾਰਤ ਆ, ਤੇ ਇੱਕ ਉਹ ਭਾਰਤ ਜਿਹਦੇ ਵਿੱਚ ਉਪਗ੍ਰਹਿ ਨਹੀਂ, ਜਿਹਦੇ ਵਿੱਚ ਗ੍ਰਹਿਣੇ ਹੋਏ ਜੀਵਨ ਜਿਹੜੇ ਉਹ ਜੀਏ ਜਾ ਰਹੇ ਆ। ਬਿਲਕੁਲ ਜੀ, ਜੇ ਧਰਤੀ ਤੇ ਦੇਖਿਆ ਜਾਵੇ ਭਾਰਤ ਨੇ ਕੀ ਕੀਤਾ, ਧਰਤੀ ਦੇ ਵਿੱਚ ਹੀ ਧੱਸੇ ਜਾ ਰਹੇ ਆ। ਤੇ ਅੱਗੇ ਆਪਾਂ ਦਿੱਲੀ ਦੀ ਜਿਹੜੀ ਇਸ ਵੇਲੇ ਪੋਲੀਟਿਕਸ ਆ ਬੜੀ ਗਰਮਾਈ ਹੋਈ ਆ, ਗੁਰਦੁਆਰੇ ਦੀਆਂ ਇਲੈਕਸ਼ਨਾਂ ਨੇ ਜੀ, ਤੇ ਉੱਥੇ ਜੀਕੇ ਨੇ ਸਰ ਨੇ ਤੇ ਲਾਏ ਡੇਰਾ ਮੁਖੀ ਦੀ ਵਿਚੋਲਗੀ ਕਰਨ ਦੇ ਦੋਸ਼। ਦੇਖੋ, ਪ੍ਰਕਾਸ਼ ਸਿੰਘ ਬਾਦਲ ਜ਼ੇਰੇ ਇਲਾਜ ਆ ਅਮਰੀਕਾ ਦੇ ਵਿੱਚ, ਉਹਨਾਂ ਦਾ ਟੱਬਰ ਪਿੱਛੇ ਮਿਜ਼ਾਜ ਪੁਰਸ਼ੀਲੀ ਚਲਾ ਗਿਆ। ਚਲੋ ਉਹ ਦੁਨਿਆਵੀ ਰਿਸ਼ਤਿਆਂ ਦਾ ਨਿਰਵਾਹ ਜਿਹੜਾ ਹੋਣਾ ਚਾਹੀਦਾ, ਪਿੱਛੋਂ ਉਹਨਾਂ ਦੀ ਜਿਹੜੀ ਰਾਜਨੀਤੀ ਦੀ ਵਾਗਡੋਰ ਆ ਉਹ ਇਸ ਸਮੇਂ ਕਿਸੇ ਦੇ ਹੱਥ ਨਜ਼ਰ ਨਹੀਂ ਆਉਂਦੀ। ਦਿੱਲੀ ਵਾਲੇ ਜਿਹੜੇ ਉਹਨਾਂ ਦੇ ਦੋ ਆਗੂ ਆ, ਮਨਜਿੰਦਰ ਸਿੰਘ ਸਰਸਾ ਤੇ ਮਨਜੀਤ ਸਿੰਘ ਜੀ ਕੇ, ਉਹ ਆਪਣੇ ਪੱਧਰ ਤੇ ਉੱਥੇ ਲੜਾਈ ਲੜ ਰਹੇ ਆ। ਅੱਜ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ, ਕਿਉਂਕਿ ਸਰਨਾ ਬ੍ਰਦਰਸ ਤਾਬੜਤੋੜ ਉਹਨਾਂ ਤੇ ਹਮਲੇ ਕਰਦੇ ਪਏ ਸਨ, ਗੁਰੂ ਕੀ ਗੋਲਕ ਦੇ ਭ੍ਰਿਸ਼ਟਾਖੋਰੀ ਦੇ ਦੋਸ਼ ਉਹਨਾਂ ਤੇ ਲੱਗਦੇ ਸਨ। ਇਸ ਤੋਂ ਇਲਾਵਾ ਕਿ ਅਕਾਲੀ ਦਲ ਨੇ ਡੇਰੇ ਦਾ ਸਮਰਥਨ ਲਿਆ, ਇਸ ਮੁੱਦੇ ਤੇ ਉਹਨਾਂ ਨੂੰ ਬੁਰੀ ਤਰ੍ਹਾਂ ਘੇਰਿਆ ਜਾ ਰਿਹਾ ਸੀਗਾ। ਉਹਨਾਂ ਦੇ ਕੋਲ ਕੋਈ ਹੋਰ ਚਾਰਾ ਵੀ ਨਹੀਂ ਸੀਗਾ ਅਟੈਕਿੰਗ ਹੋਣ ਤੋਂ ਬਿਨਾਂ। ਫਿਰ ਅੱਜ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ। ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਜਿਸ ਤਰੀਕੇ ਦਾ ਮੋੜਵਾਂ ਜਵਾਬ ਦਿੱਤਾ, ਉਹਨੇ ਸਾਰਿਆਂ ਦੇ ਇੱਕ ਵਾਰੀ ਹੋਸ਼ ਉਡਾ ਦਿੱਤੇ ਆ। ਉਹ ਕਹਿੰਦੇ ਜੀ ਕਿ 2007 ਦੇ ਵਿੱਚ ਇਹ ਜਿਹੜਾ ਸਰਨਾ ਅੱਜ ਡੇਰੇ ਸਮਰਥਨ ਦੀ ਗੱਲ ਕਰਦਾ ਹੈ, 2007 ਦੇ ਵਿੱਚ ਇਹ ਵਿਚੋਲੀਆ ਬਣ ਕੇ ਉਸ ਸਮੇਂ ਦੇ ਅਕਾਲ ਤਖਤ ਦੇ ਜਥੇਦਾਰ ਜੋਗਿੰਦਰ ਸਿੰਘ ਵਧਾਂਤੀ ਕੋਲ ਗਿਆ ਸੀ ਕਿ ਡੇਰਾ ਮੁਖੀ ਨੂੰ ਮਾਫ਼ ਕਰ ਦਿਓ। ਉਹ ਕਹਿੰਦੇ ਕਿ ਦੱਸੇ ਇਹ ਸਰਨਾ ਦੱਸੇ, ਪਰਮਜੀਤ ਸਿੰਘ ਸਰਨਾ ਦੱਸੇ ਕਿ ਉਦੋਂ ਇਹਦੀਆਂ ਕੀ ਨਜ਼ਦੀਕੀਆਂ ਸਨ, ਕਿੱਥੇ ਕਿੱਥੇ ਇਹਦੀਆਂ ਮੀਟਿੰਗਾਂ ਹੋਈਆਂ, ਕਿਹੜੇ ਇਹ ਪਰਪਸ ਦੇ ਨਾਲ ਇਹਨੂੰ ਮਿਲਦਾ ਰਿਹਾ। ਸੋ ਸਾਰੇ ਇਲਜ਼ਾਮ ਹੈ ਜਿਹੜੇ ਉਹ ਸਰਨੇ ਤੇ ਲਾਏ ਗਏ। ਹਾਲਾਂਕਿ ਸਰਨੇ ਦੀ ਕੋਈ ਪ੍ਰਤੀਕਿਰਿਆ ਇਹਦੇ ਬਾਬਤ ਹਾਲੇ ਤੱਕ ਆਈ ਨਹੀਂ। ਪਰ ਉਤਰਾ ਜਿੱਦਾਂ ਅੱਜ ਦੇਖਿਆ ਕਿ ਜੀਕੇ ਸਾਹਿਬ ਬਾਹਰ ਨਿਕਲੇ ਆ, ਇਸ ਤਰ੍ਹਾਂ ਦਾ ਉਹਨਾਂ ਨੇ ਪ੍ਰਾਪੇਗੰਡਾ ਕੀਤਾ, ਉਹ ਕਿਤੇ ਨਾ ਕਿਤੇ ਮੋੜਵਾਂ ਜਵਾਬ ਹੈ। ਕਿਉਂਕਿ ਸਰਨਾ ਗਰੁੱਪ ਸੀ ਜਿਹੜਾ ਉਹ ਇਹਨਾਂ ਤੇ ਹਾਵੀ ਹੁੰਦਾ ਜਾ ਰਿਹਾ ਸੀ। ਉਂਝ ਜੇ ਵੇਖੀਏ ਸਾਡੇ ਪੰਜਾਬ ਦੇ ਵਿੱਚੋਂ ਕੋਈ ਵੀ ਅਕਾਲੀ ਲੀਡਰ ਦਿੱਲੀ ਵੱਲ ਮੂੰਹ ਨਹੀਂ ਕਰਦਾ ਪਿਆ, ਜਿਵੇਂ ਆਮ ਤੌਰ ਤੇ ਅੱਗੇ ਚੋਣ ਪ੍ਰਚਾਰ ਕਰਨ ਜਾਂਦੇ ਸਨ। ਹਾਂ, ਐਤਕੀ ਬੀਬੀਆਂ ਦੀ ਵਾਰੀ ਜ਼ਰੂਰ ਆਈ ਹੈ ਕਿ ਬੀਬੀਆਂ ਨੂੰ ਉੱਥੇ ਭੇਜਿਆ ਜਾ ਰਿਹਾ। ਔਖ ਦੇ ਵਿੱਚ ਐਤਕੀ ਬੀਬੀਆਂ ਉੱਥੇ ਮੋਰਚਾ ਸੰਭਾਲਣ ਜਾ ਰਹੀਆਂ। ਉੱਦਾਂ ਜੇ ਗੱਲ ਕਰੀਏ ਜੋ ਡੇਰੇ ਸਮਰਥਨ ਤੇ ਮੁੱਦੇ ਤੇ ਇੱਥੇ ਹਲਚਲ ਚੱਲਦੀ ਪਈ ਹੈ, ਉਹਦੇ ਵਿੱਚ ਅੱਜ ਕਮੇਟੀ ਨੇ ਰਿਪੋਰਟ ਜਿਹੜੀ ਸੌਂਪਣੀ ਸੀ ਉਹਦੀ ਲਾਲਾ ਹੋਈ। ਕੋਈ ਕਹਿੰਦਾ ਜੀ ਸੌਂਪ ਦਿੱਤੀ, ਕੋਈ ਕਹਿੰਦਾ ਨਹੀਂ ਸੌਂਪ ਦਿੱਤੀ। ਪਰ ਅੰਦਰੂਨੀ ਸੂਤਰ ਇਹ ਦੱਸਦੇ ਆ ਕਿ ਇਹ ਹੁਣ ਇਸ ਪੈਂਟ ਦੇ ਤੇ ਉਤਰ ਆਏ ਆ ਕਿ ਕਿਸੇ ਤਰੀਕੇ ਦੇ ਨਾਲ ਕਰਾ ਕੇ 26 ਤਰੀਕ ਜਿਹੜੀ ਦਿੱਲੀ ਦੀਆਂ ਚੋਣਾਂ ਦੀ ਤਰੀਕ ਆ ਉਹ ਲੰਘਾ ਲਾਈ ਜਾਵੇ। ਉਸ ਤੋਂ ਬਾਅਦ ਫਿਰ ਇਹਦੇ ਤੇ ਫੈਸਲਾ ਲਿਆ ਜਾਏਗਾ। ਉਂਝ ਜੇ ਆਪਾਂ ਗੱਲ ਕਰੀਏ ਚਾਹੇ ਪੰਥਕ ਰਾਜਨੀਤੀ ਹੈ, ਚਾਹੇ ਸਾਡੀ ਰਵਾਇਤੀ ਰਾਜਨੀਤੀ ਹੈ, ਇਹਦੇ ਵਿੱਚ ਹੁਣ ਇੱਕ ਜਿਹੜੀ ਬੁਰਾਈ ਹੈ ਉਹ ਸਾਰਿਆਂ ਨੂੰ ਚੁੱਭ ਲੱਗ ਪਈ। ਉਹ ਇਹ ਹੈ ਕਿ ਇੱਥੇ ਕੋਈ ਬੰਦਾ ਇਹ ਦਾਅਵਾ ਨਹੀਂ ਕਰਦਾ ਕਿ ਉਹ ਇਮਾਨਦਾਰ ਹੈ, ਉਹ ਸੱਚਾ ਸੁੱਚਾ। ਉੱਥੇ ਇਹ ਕਿਹਾ ਜਾਂਦਾ ਹੈ ਜੀ ਮੈਂ ਫਲਾਣੇ ਦੇ ਨਾਲੋਂ ਘੱਟ ਕਰਕੇ ਆ, ਦੂਜਾ ਮੇਰੇ ਨਾਲੋਂ ਜ਼ਿਆਦਾ ਕਰਕੇ, ਦੂਜਾ ਮੇਰੇ ਨਾਲੋਂ ਜ਼ਿਆਦਾ ਝੂਠਾ, ਦੂਜਾ ਮੇਰੇ ਨਾਲੋਂ ਜ਼ਿਆਦਾ ਬੇਈਮਾਨ ਆ। ਇਹ ਨਹੀਂ ਕਿਹਾ ਜਾਂਦਾ ਕਿ ਮੈਂ ਇਮਾਨਦਾਰ ਆ, ਮੈਂ ਬੇਦਾਗ ਆ, ਮੈਂ ਗੈਰਤਮੰਦ ਆ। ਇਹ ਕਿਹਾ ਜਾਂਦਾ ਕਿ ਦੂਜਾ ਮੇਰੇ ਨਾਲੋਂ ਜ਼ਿਆਦਾ ਕਰਕੇ ਆ।
ਜੇ ਇਹਨਾਂ ਦੋਨਾਂ ਗਰੁੱਪਾਂ ਦੀ ਗੱਲ ਕਰੀਏ, ਦਿੱਲੀ ਦੇ ਗਰੁੱਪਾਂ ਦੀ, ਤਾਂ ਦੇਖੋ ਸਰਨੇ ਨੇ ਇਹਨਾਂ ਤੇ ਦੋਸ਼ ਲਾਏ ਆ ਕਿ ਇਹਨਾਂ ਨੇ ਗੁਰੂ ਕੀ ਗੋਲਕ ਲੁੱਟ ਲਈ, ਬੜੀ ਬੇਈਮਾਨੀ ਕੀਤੀ ਹੈ, ਕੀਤਾ ਉਹ ਕੀਤਾ। ਜੇ ਸਰਨੇ ਹੋਰਾਂ ਦੀ ਗੱਲ ਕਰ ਲਈਏ ਤੇ ਸਰਨੇ ਹੋਰਾਂ ਤੇ ਇਹ ਦੋਸ਼ ਲੱਗਣ ਡਿਆ ਕਿ ਬਾਲਾ ਜੀ ਹਸਪਤਾਲ ਤੱਕ ਇਹਨਾਂ ਨੇ ਇੱਕ ਕੰਪਨੀ ਨੂੰ ਅੱਗੇ ਸੌਂਪ ਦਿੱਤਾ, ਉਹਦੇ ਤੋਂ ਜਿਹੜਾ ਉਹ ਵਾਪਸ ਲਿਆ ਹਸਪਤਾਲ, ਉਹਦੇ ਤੇ ਹੀ ਕਾਨੂੰਨੀ ਚਾਰਾਜੋਈ ਜਿਹੜੀ ਉਹ 13 ਕਰੋੜ ਚ ਪੈ ਗਈ। ਦੂਜੇ ਪਾਸੇ ਪ੍ਰਹਲਾਦ ਸਿੰਘ ਚੰਡੋਕ ਦਾ ਵਿਵਾਦ ਸਾਰਿਆਂ ਨੂੰ ਯਾਦ ਹੋਣਾ। ਇਹ ਪ੍ਰਹਲਾਦ ਸਿੰਘ ਚੰਡੋਕ ਇਹਨਾਂ ਨੇ ਮੁਖੀ ਬਣਾਇਆ ਸੀਗਾ ਉੱਥੇ ਜਦੋਂ ਇਹ ਜਿੱਤੇ ਸਨ ਪਿਛਲੀਆਂ ਇਲੈਕਸ਼ਨ ਦੇ ਵਿੱਚ, ਤੇ ਉਹਨੇ ਫਿਰ ਸਿਆਪਾ ਪਾਲਿਆ ਸੀ ਕਿ ਜਗਦੀਸ਼ ਟਾਈਟਲਰ ਨੂੰ ਸਰੋਪਾ ਦੇ ਦਿੱਤਾ। ਬਾਦਲਾਂ ਨੇ ਮੰਗ ਕੀਤੀ ਸੀ ਕਿ ਇਹਨੂੰ ਤਨਖਾਹੀਆ ਕਰਾਰ ਦਿੱਤਾ ਜਾਵੇ, ਇਹਦੇ ਤੇ ਕਾਰਵਾਈ ਕੀਤੀ ਜਾਵੇ, ਚੰਡੋਕ ਦੀ ਕੁਰਸੀ ਜਿਹੜੀ ਖੋਹ ਲਈ ਗਈ। ਪਰ ਹੋਇਆ ਕੀ ਸੀ, ਬਾਅਦ ਦੇ ਵਿੱਚ ਉਹੀ ਚੰਡੋਕ 2 ਮਹੀਨਿਆਂ ਬਾਅਦ ਇਹਨਾਂ ਦੀ ਸਟੇਜ ਤੇ ਵੇਖਿਆ ਜਾਂਦਾ ਸੀਗਾ। ਸੋ ਇਹ ਕੁਝ ਮਸਲਿਆਂ ਤੇ ਇੱਕੋ ਜਿਹੀ ਹੈ, ਹਾਲਾਤ ਇਹਨਾਂ ਦੇ ਦੋਨਾਂ ਦੇ ਉੱਥੇ ਸੁਖਾਵੇਂ ਨਹੀਂ ਲੱਗਦੇ, ਖਾਸ ਤੌਰ ਤੇ ਅਕਾਲੀਆਂ ਦੇ ਉੱਥੇ ਹਾਲਾਤ ਹੈ ਜਿਹੜੇ ਸੁਖਾਲੇ ਨਹੀਂ ਲੱਗਦੇ। ਇਸੇ ਕਰਕੇ ਹੁਣ ਮਨਜੀਤ ਸਿੰਘ ਜੀਕੇ ਨੇ ਪਤਾ ਖੇਡਿਆ ਕਿ ਪਰਮਜੀਤ ਸਿੰਘ ਸਰਨਾ ਨੂੰ ਘੇਰਿਆ ਗਿਆ ਇਹਨਾਂ ਇਲਜ਼ਾਮਾਂ ਤੇ। ਹੁਣ ਪਰਮਜੀਤ ਸਿੰਘ ਸਰਨਾ ਕੀ ਇਹਨਾਂ ਦਾ ਜਵਾਬ ਦਿੰਦਾ ਉਹ ਤੇ ਹੁਣ ਸਮਾਂ ਦੱਸੇਗਾ। ਪਰ ਕੁੱਲ ਮਿਲਾ ਕੇ ਅਕਾਲੀਆਂ ਲਈ ਉੱਥੇ ਕੋਈ ਵੀ ਦਰਵਾਜ਼ਾ ਜਿਹੜਾ ਹਾਲ ਦੀ ਘੜੀ ਖੁੱਲਦਾ ਨਜ਼ਰ ਨਹੀਂ ਆਉਂਦਾ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਤੇ, ਡੇਰੇ ਦੇ ਸਮਰਥਨ ਦੇ ਮੁੱਦੇ ਤੇ ਉੱਥੇ ਬਹੁਤ ਵੱਡੇ ਰੋਸ ਦਾ, ਬਹੁਤ ਵੱਡੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ। ਜੀ ਬਿਲਕੁਲ, ਤੁਸੀਂ ਅਕਾਲੀ ਲੀਡਰਾਂ ਦੀ ਗੱਲ ਕੀਤੀ ਆ। ਇਕੱਲੇ ਬਾਦਲ ਪਰਿਵਾਰ ਹੀ ਨਹੀਂ, ਬਹੁਤ ਸਾਰੇ ਜਿਹੜੇ ਅਕਾਲੀ ਲੀਡਰ ਆ, MLA ਆ, ਉਹ ਇਸ ਦੇਸ਼ ਤੋਂ ਬਾਹਰ ਹੀ ਚਲੇ ਗਏ ਆ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਬਾਦਲ ਦੀ। ਫਿਰ ਬਾਦਲ ਨੇ ਲੰਬੀ ਉੱਤੇ ਨੋਟਾਂ ਦੀ ਵਰਖਾ ਕੀਤੀ। ਲੰਬੀ ਵਿੱਚ ਜਿਹੜੀ ਇਹ ਨੋਟਾਂ ਦੀ ਵਰਖਾ ਹੋਈ ਹੈ ਉਹ ਇੰਨੀ ਕੁ ਸੰਘਣੀ ਹੋਈ ਆ ਕਿ ਮੈਂ ਕਹਿੰਦਾ ਕਿ ਗਹਿ ਗੱਚ ਵਰਖਾ ਕਿਹਾ ਜਾ ਸਕਦਾ। ਬਹੁਤ ਕਹਿੰਦੇ ਹੁੰਦੇ ਨਾ ਹਿੰਦੀ ਚ ਮੌਸਲੇਧਾਰ ਮੀਂਹ ਤੇ ਮੌਸਲੇਧਾਰ ਮੀਂਹ ਇੱਥੇ ਪਿਆ ਨੋਟਾਂ ਦਾ। ਕੁੱਲ 261 ਕਰੋੜ ਰੁਪਈਆ ਜਿਹੜਾ ਉਹ 2 ਟਰਮਾਂ ਦੇ ਵਿੱਚ ਆਇਆ। ਲੰਬੀ ਦੇ 600 ਸੰਗਤ ਦਰਸ਼ਨ ਹੋਏ ਆ 2007 ਤੋਂ ਲੈ ਕੇ 2017 ਤੱਕ। ਇਹ RTI ਦੇ ਵਿੱਚ ਇਹ ਜਵਾਬ ਮਿਲਿਆ। ਸਰਕਾਰੀ ਅੰਕੜਾ ਜਿਹੜਾ ਉਹ ਇਹ ਕਹਿੰਦਾ ਕਿ 600 ਸੰਗਤ ਦਰਸ਼ਨਾਂ ਦੇ ਦਰਮਿਆਨ 261 ਕਰੋੜ ਰੁਪਈਆ ਜਿਹੜਾ ਉਹ ਗ੍ਰਾਂਟਾਂ ਦੇ ਰੂਪ ਦੇ ਵਿੱਚ ਲੰਬੀ ਹਲਕੇ 'ਚ ਵੰਡਿਆ ਗਿਆ। ਲੰਬੀ ਹਲਕੇ 'ਚ ਕੁੱਲ 76 ਕੁ ਪਿੰਡ ਆਉਂਦੇ ਆ, 80 ਤੋਂ ਘੱਟ ਆ, 70 ਤੋਂ ਜ਼ਿਆਦਾ ਆ। ਜੇ ਆਪਾਂ ਇਹਨਾਂ ਨੂੰ ਜੋੜੀਏ ਤੇ ਔਸਤ ਜਿਹੜੀ ਆ 5 ਕਰੋੜ ਤੋਂ ਉੱਤੇ ਪੈ ਜਾਂਦੀ ਹੈ। ਜੇ ਦੂਜੇ ਪਾਸੇ ਆਪਾਂ ਗੱਲ ਕਰੀਏ ਕਿ ਅਕਾਲੀ ਦਲ 1997 ਤੋਂ 2002 ਤੱਕ ਵੀ ਸਰਕਾਰ ਚਲਾ ਕੇ ਗਿਆ, ਉਦੋਂ ਵੀ ਸੰਗਤ ਦਰਸ਼ਨ ਦੀ ਰਵਾਇਤ ਚੱਲਦੀ ਰਹੀ ਹੈ। ਜੇ ਉਹ ਵਿੱਚ ਜੋੜਿਆ ਜਾਵੇ ਤੇ ਮੇਰੇ ਖਿਆਲ ਦੇ ਨਾਲ ਇਹ ਔਸਤ ਹੈ ਜਿਹੜੀ ਉਹ ਹੋਰ ਵੀ ਮੋਟੀ ਹੋ ਜਾਏਗੀ, ਹੋਰ ਵੀ ਵੱਡੀ ਹੋ ਜਾਏਗੀ। ਸਭ ਤੋਂ ਵੱਡੀ ਗੱਲ ਇਹ ਹੈ ਕਿ ਲੰਬੀ ਦੇ ਵਿੱਚ 261 ਕਰੋੜ ਰੁਪਈਆ ਜੇ ਆਇਆ ਤੇ ਇੱਥੇ ਮੁਹਾਂਦਰਾ ਜਿਹੜਾ ਇਸ ਹਲਕੇ ਦਾ ਉਹ ਕਿੰਨਾ ਕੁ ਸੰਭਰਿਆ। ਇਹਦੇ ਕੋਈ ਸ਼ੱਕ ਨਹੀਂ ਕਿ ਲੰਬੀ ਦਾ ਵਿਕਾਸ ਹੈ ਜਿਹੜਾ ਹੋਇਆ। ਦੂਜੇ ਪੰਜਾਬ ਦੇ ਪਿੰਡਾਂ ਨਾਲੋਂ ਦੇ ਪਿੰਡਾਂ ਦੇ ਵਿੱਚ ਜੇ ਆਈਏ ਤੇ ਤਸਵੀਰ ਜਿਹੜੀ ਹੈ ਉਹ ਆਪੇ ਫਰਕ ਦੱਸ ਦਿੰਦੀ ਹੈ। ਪਰ ਇਹ ਵੀ ਨਾਲ ਇੱਕ ਹਕੀਕਤ ਹੈ ਤਸਵੀਰ ਦਾ ਦੂਸਰਾ ਪਾਸਾ ਆ ਕਿ ਲੰਬੀ ਦੇ ਵਿੱਚ ਆਇਆ ਸਾਰਾ ਪੈਸਾ ਵਿਕਾਸ ਦੇ ਕੰਮਾਂ ਤੇ ਨਹੀਂ ਲੱਗਿਆ। ਵਿਕਾਸ ਦੇ ਕੰਮਾਂ ਤੇ ਨਹੀਂ ਲੱਗਿਆ, ਉਹ ਦੂਜੇ ਕੰਮਾਂ ਦੇ ਵਿੱਚ, ਯਾਨੀ ਜਿਹੜੇ ਇਹਨਾਂ ਕੰਮਾਂ ਦੇ ਨਿਗਰਾਨ ਸਨ ਉਹਨਾਂ ਦੀਆਂ ਜੇਬਾਂ ਦੇ ਵਿੱਚ ਚਲੇ ਗਿਆ। ਲੰਬੀ ਹਲਕੇ ਦੇ ਵਿੱਚ ਇਹੋ ਜਿਹੇ ਲੋਕ ਆਮ ਮਿਲ ਜਾਂਦੇ ਆ ਜਿਨ੍ਹਾਂ ਦੇ ਕੋਲ ਕਦੇ ਅੱਜ ਤੋਂ 15-20 ਸਾਲ ਪਹਿਲਾਂ ਟੁੱਟਾ ਜਿਹਾ ਸਾਈਕਲ ਹੁੰਦਾ ਸੀ ਤੇ ਸਾਈਕਲ ਦਾ ਇੱਕ ਮਗਰਾੜ ਸਾਬਤਾ ਹੁੰਦਾ ਸੀ ਤੇ ਇੱਕ ਮਗਰਾੜ ਅੱਧਾ ਹੁੰਦਾ ਸੀ। ਉਹਨਾਂ ਦੇ ਥੱਲੇ ਅੱਜ ਲਗਜ਼ਰੀ ਗੱਡੀਆਂ ਨੇ ਤੇ ਗੱਡੀਆਂ ਵੀ ਗੱਡੇ ਜਿਹੜੀਆਂ। ਇਹਨਾਂ ਪਿੰਡਾਂ ਦੇ ਵਿੱਚ ਆਮ ਉਹ ਠੇਕੇਦਾਰ ਮਿਲ ਜਾਣਗੇ ਤੁਹਾਨੂੰ ਜਿਨ੍ਹਾਂ ਦੇ ਕੋਲ ਕੱਖ ਨਹੀਂ ਸੀ, ਜਿਨ੍ਹਾਂ ਨੇ ਠੇਕਿਆਂ ਦਾ ਲਾਇਸੈਂਸ ਬਣਾਇਆ, ਠੇਕੇਦਾਰੀ ਦਾ ਲਾਇਸੈਂਸ ਬਣਾਇਆ ਤੇ ਮੁੜ ਕੇ ਉਹ ਖਾਲਿਆਂ ਦਾ ਠੇਕੇ ਲੈ ਕੇ, ਨਾਲੀਆਂ ਦੇ ਠੇਕੇ ਲੈ ਕੇ ਹੌਲੀ ਸ਼ਰਾਬ ਦੇ ਠੇਕੇ ਤੱਕ ਪਹੁੰਚ ਗਏ। ਇੱਥੇ ਤੁਹਾਨੂੰ ਇਹੋ ਜਿਹੇ ਕਾਰੋਬਾਰੀ ਮਿਲ ਜਾਣਗੇ ਜਿਨ੍ਹਾਂ ਦੇ ਪੱਠੇ ਬੈਠੇ ਹੋਏ ਸਨ, ਇੱਟਾਂ ਵਾਲੇ ਪੱਠੇ ਬਿਲਕੁਲ ਬੈਠੇ ਹੋਏ ਸਨ। ਪਰ ਜਦੋਂ ਸਰਕਾਰੀ ਬਾਬੂਆਂ ਦੇ ਨਾਲ ਹੱਥ ਰਲ ਗਏ ਫਿਰ ਕੱਚਾ ਪਿੱਲਾ ਮਾਲ ਵੇਚਿਆ ਤੇ ਉਹ ਪੱਠੇ ਜਿਹੜੇ ਬੈਠੇ ਹੋਏ ਸਨ ਉਹ ਨਾ ਸਿਰਫ ਖੜੇ ਹੋਏ ਬਲਕਿ ਛਾਲਾ ਮਾਰ ਲੱਗ ਪਏ। ਇਹੋ ਜਿਹੇ ਕਾਰੋਬਾਰੀ ਤੁਹਾਨੂੰ ਇੱਥੇ ਆਮ ਮਿਲ ਜਾਣ। ਸੋ ਇਹ ਸਾਰਾ ਪੈਸਾ ਜਿਹੜਾ ਆਇਆ ਸੀ ਉਹ ਸਾਰੇ ਦਾ ਸਾਰਾ ਨਹੀਂ ਲੱਗਿਆ, ਪਰ ਬਾਵਜੂਦ ਇਸ ਦੇ ਲੰਬੀ ਦਾ ਸੁਧਾਰ ਜ਼ਰੂਰ ਹੋਇਆ। ਦੂਜੀ ਗੱਲ ਇਹ ਹੈ ਕਿ ਲੰਬੀ ਦੇ ਵਿੱਚ ਜਿਹੜਾ ਇਹ ਪੈਸਾ ਆਇਆ, ਇਸੇ ਪੈਸੇ ਨੇ ਹੀ ਲੰਬੀ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਸਥਿਤੀ ਹੈ ਜਿਹੜੀ ਉਹ ਹੌਲੀ ਪਾ ਦਿੱਤੀ।
ਇਹਨਾਂ ਦੀ ਜਿਹੜੀ ਇਸ ਸਮੇਂ ਦੀ ਮੌਜੂਦਾ ਸਥਿਤੀ ਹੈ, ਰਾਜਸੀ ਸਥਿਤੀ, ਉਹ ਇਹੋ ਜਿਹੀ ਹੋ ਗਈ ਕਿ ਇਹਨਾਂ ਨੂੰ ਆਪਣਾ ਪ੍ਰਚਾਰ ਬੰਦ ਕਰਕੇ ਘਰੇ ਬਹਿਣਾ ਪੈ ਗਿਆ। ਜਿਹੜੇ ਲੰਬੀ ਹਲਕੇ ਦੇ ਵਿੱਚ ਸਾਰੀ ਜ਼ਿੰਦਗੀ ਨਾਲ ਲੋਕਾਂ ਨੇ ਕੰਮ ਕੀਤਾ ਸੀ, ਉਹਨਾਂ ਲੋਕਾਂ ਦੇ ਵਿੱਚ ਜਾਣੋ ਇਹਨਾਂ ਨੇ ਆਪਣੇ ਆਪ ਨੂੰ ਰੋਕ ਲਿਆ। ਉਹ ਸਿਰਫ ਇਸੇ ਕਰਕੇ ਸੀ ਕਿਉਂਕਿ ਲੋਕਾਂ ਦੇ ਵਿੱਚ ਗੁੱਸਾ ਸੀ ਕਿ ਬਾਦਲ ਸਾਹਿਬ ਨੇ ਇੰਨਾ ਰੁਪਈਆ ਭੇਜਿਆ ਤੇ ਉਹ ਰੁਪਈਆ ਇਹ ਬੱਧਾ ਰੁੱਧਾ ਇੱਕ ਬੰਦੇ ਨੂੰ ਫੜਾ ਜਾਂਦੇ ਸਨ ਪਿੰਡ ਦੇ ਵਿੱਚ ਕਿ ਲਾ ਦੇ, ਤੇ ਉਹ ਜਿਹੜਾ ਬੰਦਾ ਲਾਉਣ ਦੀ ਥਾਂ ਤੇ 4-5 ਥਾਵਾਂ ਤੇ ਹੋਰ ਵੰਡ ਕੇ ਤੇ ਆਪਦੇ ਹਿਸਾਬ ਕਿਤਾਬ ਵੀ ਕਰ ਜਾਂਦਾ ਸੀਗਾ। ਪੈਸਾ ਲੱਗਦਾ ਨਹੀਂ ਸੀ ਪੂਰਾ। ਇਹੀ ਲੋਕਾਂ ਦੇ ਵਿੱਚ ਰੋਸ ਸੀਗਾ ਕਿ ਇੱਥੇ ਜਿਹੜੇ ਮੋਹਤਬਾਰ ਅੱਗੇ ਸੀਗੇ ਉਹਨਾਂ ਨੇ ਸਭ ਕੁਝ ਟਕਾ ਵੀ ਲਿਆ ਤੇ ਜੇ ਕੋਈ ਪੁੱਛਦਾ ਸੀ ਤੇ ਉਹਨੂੰ ਜੁੱਤੀ ਵੀ ਫੇਰੀ। ਇਹੀ ਕਾਰਨ ਆ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਮਿੰਨਤਾਂ ਕਰਨੀਆਂ ਪਈਆਂ ਟੈਲੀਫੋਨ ਤੇ ਲੋਕਾਂ ਦੀਆਂ। ਪਰ ਇਸ ਦੇ ਬਾਵਜੂਦ ਕਿ ਲੰਬੀ ਦੇ ਵਿੱਚ ਪੈਸਾ ਲੱਗਿਆ, ਲੰਬੀ ਦੇ ਵਿੱਚ ਵਿਕਾਸ ਵੀ, ਲੰਬੀ ਦੇ ਵਿੱਚ ਖਾਧਾ ਪੀਤਾ ਵੀ ਗਿਆ, ਪਰ ਇਹ ਰਵਾਇਤ, ਇਹ ਜਿਹੜੀ ਪਿਰਤ ਹੈ ਪ੍ਰਕਾਸ਼ ਸਿੰਘ ਬਾਦਲ ਦੀ, ਇਹ ਗੱਲ, ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਜਦੋਂ ਮੁੱਖ ਮੰਤਰੀ ਬਣਿਆ ਉਹਨੇ ਇਹ ਸਹੁੰ ਨਹੀਂ ਸੀ ਚੁੱਕੀ ਕਿ ਮੈਂ ਸਾਰਾ ਕੁਛ ਹੈ ਜਿਹੜਾ ਲੰਬੀ ਦੇ ਵਿੱਚ ਹੀ ਸੁੱਟਣਾ। ਉਹਨੇ ਇਹ ਸਹੁੰ ਚੁੱਕੀ ਸੀ ਕਿ ਮੈਂ ਸਾਰੇ ਪੰਜਾਬ ਦਾ ਵਿਕਾਸ ਕਰਨਾ। ਸੋ ਮੁੱਖ ਮੰਤਰੀ ਨੇ ਇਹ ਜੋ ਪੱਖਪਾਤ ਕੀਤਾ ਹੈ ਉਹ ਆਪਣੀ ਕੁਰਸੀ ਦੇ ਨਾਲ ਨਿਆਂ ਨਹੀਂ ਕਰਦਾ। ਪ੍ਰਕਾਸ਼ ਸਿੰਘ ਬਾਦਲ ਨੂੰ ਚਾਹੀਦਾ ਸੀ ਜਿਵੇਂ ਲੰਬੀ ਦਾ ਖਿਆਲ ਰੱਖਿਆ ਸਾਰੇ ਪੰਜਾਬ ਦਾ ਖਿਆਲ ਰੱਖਦਾ। ਬਾਰਡਰ ਦੇ ਪਿੰਡਾਂ 'ਚ ਜਾਈਏ ਤੇ ਲੰਬੀ ਦੇ ਪਿੰਡਾਂ 'ਚ ਆਈਏ, ਫਰਕ ਆਪੇ ਦੇਖਦਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਕਿੰਨਾ ਕੁ ਵਿਕਾਸ ਦੂਜੇ ਪਿੰਡਾਂ ਦਾ ਕੀਤਾ। ਬਿਲਕੁਲ ਜੀ, ਅਸੀਂ ਆਪਣੇ ਪਿੰਡਾਂ ਵੱਲ ਧਿਆਨ ਮਾਰੀਏ ਤਾਂ ਦਿਸਦਾ ਹੀ ਆ ਕਿ ਵਿਕਾਸ ਉਹ ਕਿੰਨਾ ਕੁ ਹੋਇਆ। ਤੇ ਅੱਗੇ ਆਪਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰੀਏ, ਇਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਕਮੇਟੀਆਂ ਬਣਾਈਆਂ, ਜਾਂਚ ਕਮੇਟੀਆਂ ਬਣਾਈਆਂ, ਉਹਨਾਂ ਦੀ ਰਿਪੋਰਟ ਕਦੀ ਨਹੀਂ ਆਈ। ਇਸੇ ਤਰ੍ਹਾਂ ਡੇਰਾ ਸਮਰਥਨ ਦੇ ਮੁੱਦੇ ਤੇ ਵੀ ਜਿਹੜੀ ਰਿਪੋਰਟ ਆ ਉਹ ਵੀ ਠੰਡੇ ਵਾਸਤੇ 'ਚ। ਦੇਖੋ, ਅੱਗੇ ਗੱਲ ਕੀਤੀ ਹੈ ਕਿ ਡੇਰੇ ਸਮਰਥਨ ਦੀ ਜਿਹੜੀ ਇਹ ਰਿਪੋਰਟ ਆ ਉਹਦਾ ਹੁਣ ਅੱਜ ਦਾ ਚਰਚਾ ਇਹ ਆਉਂਦਾ ਰਿਹਾ ਕਿ ਭਾਈ ਰਿਪੋਰਟ ਹੈ ਜਿਹੜੀ ਸੌਂਪ ਦਿੱਤੀ ਗਈ ਹੈ। ਇੱਕ ਚਰਚਾ ਇਹ ਆਉਂਦਾ ਰਿਹਾ ਕਿ ਨਹੀਂ ਜੀ ਉਹਨਾਂ ਨੇ ਮਿਆਦ ਲੈ ਲਈ ਆ। ਹੁਣ ਅੱਜ ਦੇਰ ਸ਼ਾਮ ਕਿਰਪਾਲ ਸਿੰਘ ਬਡੂੰਗਰ ਦਾ ਇੱਕ ਬਿਆਨ ਹੈ ਜਿਹੜਾ ਨਿਊਜ਼ ਪੋਰਟਲ ਦੇ ਹਵਾਲੇ ਨਾਲ ਆਇਆ। ਉਹ ਇਹ ਆਇਆ ਕਿ ਜੀ ਦੇਖੋ, ਇਹ ਮਾਮਲਾ ਬਹੁਤ ਜ਼ਿਆਦਾ ਸੰਜੀਦਾ ਹੈ, ਬਹੁਤ ਜ਼ਿਆਦਾ ਗੁੰਝਲਦਾਰ ਆ। ਇੰਨੀ ਜਲਦੀ, ਇੰਨੀ ਛੇਤੀ ਜਿਹੜਾ ਇਹ ਮਸਲਾ ਸੁਲਝਣ ਵਾਲਾ ਨੀਗਾ। ਕਮੇਟੀ ਨੂੰ ਥੋੜਾ ਜਿਹਾ ਟਾਈਮ ਹੋਰ ਚਾਹੀਦਾ। ਹੁਣ ਕਮੇਟੀ ਨੂੰ ਥੋੜਾ ਜਿਹਾ ਟਾਈਮ ਹੋਰ ਚਾਹੀਦਾ, ਇਹਦਾ ਮਤਲਬ ਇਹ ਆ ਕਿ ਕਮੇਟੀ ਨੇ ਭਾਵੇਂ ਰਿਪੋਰਟ ਜਿਹੜੀ ਸੌਂਪ ਦਿੱਤੀ ਹੈ ਪਰ ਉਹ ਟਾਈਮ ਥੋੜਾ ਜਿਹਾ ਅੱਗੇ ਵਧਾਇਆ ਜਾਏਗਾ। ਦੂਜੇ ਪਾਸੇ ਜਿਹੜੇ ਕਮੇਟੀ ਦੇ 3 ਮੈਂਬਰ ਆ ਉਹਨਾਂ ਦੇ ਵਿੱਚੋਂ ਅਮਰਜੀਤ ਸਿੰਘ ਚਾਵਲਾ ਨੇ ਕਿਹਾ ਜੀ, ਕਹਿੰਦਾ ਕਿ ਅਸੀਂ ਬਹੁਤ ਸਾਰੀ ਜਾਣਕਾਰੀ ਜੁਟਾ ਵੀ ਲਈ ਹੈ, ਪਰ ਕਿਉਂਕਿ ਮਾਮਲਾ ਬਹੁਤ ਸੰਜੀਦਾ ਹੈ, ਬਹੁਤ ਨਾਜ਼ੁਕ ਆ, ਹਾਲੇ ਬਹੁਤ ਸਾਰੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਇਕੱਤਰ ਕਰਨੀਆਂ ਜ਼ਰੂਰੀ ਹੈ ਜੋ ਅੱਗੇ ਚੱਲ ਕੇ ਸਬੂਤ ਦੇ ਕੰਮ ਆਉਣਗੇ, ਸਬੂਤ ਦੇ ਵਜੋਂ ਪੇਸ਼ ਕੀਤੀਆਂ ਜਾਣੀਆਂ। ਸੋ ਹਾਲੇ ਸਮਾਂ ਸਾਨੂੰ ਥੋੜਾ ਜਿਹਾ ਹੋਰ ਚਾਹੀਦਾ। ਇਹਦਾ ਮਤਲਬ ਇਹ ਆ ਕਿ ਇਸ ਕਮੇਟੀ ਨੂੰ ਖਿੱਚ ਧੂ ਕੇ ਹੋਰ ਸਮਾਂ ਜਿਹੜਾ ਦਿੱਤਾ ਜਾਏਗਾ। ਦੇਖੋ, ਇਹਨਾਂ ਨੂੰ ਹਫ਼ਤੇ ਦਾ ਟਾਈਮ ਦਿੱਤਾ ਸੀ ਜਿਹੜਾ 13 ਤਰੀਕ ਨੂੰ ਖਤਮ ਹੋ ਗਿਆ ਤੇ ਅੱਜ ਹੁਣ ਭਰ ਦੇ ਵਿੱਚ 16 ਤਰੀਕ ਹੋਣ ਵਾਲੀ ਹੈ। ਸਮਾਂ ਤੇ ਖਤਮ ਹੋ ਗਿਆ। ਇਸੇ ਤਰ੍ਹਾਂ ਜੇ ਆਪਾਂ ਗੱਲ ਕਰੀਏ ਸਮੇਂ ਦੀ, ਤੇ ਜਦੋਂ ਸਿਕੰਦਰ ਸਿੰਘ ਮਲੂਕੇ ਵਾਲਾ ਰੌਲਾ ਪਿਆ ਉਦੋਂ ਇਹਨਾਂ ਨੇ ਕਮੇਟੀ ਨੂੰ 15 ਦਿਨ ਦਾ ਸਮਾਂ ਦਿੱਤਾ ਸੀ। ਉਸ ਕਮੇਟੀ ਨੇ ਹਾਲੇ ਕੰਮ ਕਰਨਾ ਸ਼ੁਰੂ ਕੀਤਾ ਸੀਗਾ। ਇਹਨਾਂ ਨੂੰ ਪਤਾ ਲੱਗ ਗਿਆ ਕਿ ਸਿਕੰਦਰ ਸਿੰਘ ਮਲੂਕਾ ਨੂੰ ਤੇ ਪਿੰਡ 'ਚ ਵੜਨੇ ਕਿਹਦੇ ਨਾਲ ਲੋਕਾਂ ਨੇ, ਸਾਡੇ ਦੂਜੇ ਲੀਡਰਾਂ ਨੂੰ ਵੀ ਲੋਕ ਪਿੰਡ ਦੇ ਵਿੱਚ ਨਹੀਂ ਵੜਨ ਦਿੰਦੇ ਕਿਉਂਕਿ ਉੱਥੇ ਅਰਦਾਸ ਦਾ ਮਸਲਾ ਜਿਹੜਾ ਉਹ ਉਠਾਇਆ ਜਾਂਦਾ, ਸਵਾਲ ਕੀਤੇ ਜਾਂਦੇ ਆ ਕਿ ਤੁਸੀਂ ਇਹ ਕੀ ਚੰਦ ਚਾੜਿਆ। ਉਸ ਤੋਂ ਬਾਅਦ ਕੀ ਹੋਇਆ ਸੀ ਕਿ ਫਿਰ ਉਸੇ ਕਮੇਟੀ ਨੇ 2-3 ਦਿਨਾਂ ਦੇ ਵਿੱਚ ਰਿਪੋਰਟ ਬਣਾ ਕੇ ਪੇਸ਼ ਵੀ ਕਰ ਦਿੱਤੀ ਤੇ 4-5 ਦਿਨਾਂ ਦੇ ਵਿੱਚ ਭਾਂਡੇ ਭਜਵਾ ਕੇ ਸਿਕੰਦਰ ਸਿੰਘ ਮਲੂਕਾ ਤੋਂ ਤਨਖਾਹ ਲਵਾ ਕੇ ਸਾਰਾ ਕੰਮ ਨਿਬੇੜ ਦਿੱਤਾ ਗਿਆ ਸੀ ਕਿਉਂਕਿ ਉਦੋਂ ਉਹ ਪੈਂਤੜਾ ਜਿਹੜਾ ਫਿੱਟ ਬਹਿੰਦਾ ਸੀ। ਐਤਕੀ ਪੈਂਤੜਾ ਥੋੜਾ ਜਿਹਾ ਉਲਟ ਬਹਿੰਦਾ ਨਜ਼ਰ ਆਉਂਦਾ ਇਹਨਾਂ ਨੂੰ ਇਹ ਕਿ ਜੇ ਅਸੀਂ ਦਿੱਲੀ ਚੋਣਾਂ ਤੋਂ ਪਹਿਲਾਂ ਇਹ ਸਾਰਾ ਕੁਛ ਕਰ ਲਿਆ ਤੇ ਅਸੀਂ ਫਿਰ ਇੱਕ ਗੁਨਾਹ ਜਿਹੜਾ ਆਪਣੇ ਮੱਥੇ ਤੇ ਲਵਾ ਪਵਾਂਗੇ। ਸੋ ਇਸ ਕਰਕੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ 26 ਫਰਵਰੀ ਹੈ ਜਿਹੜੀ ਉਹ ਲੰਘਾ ਲਈ ਜਾਵੇ, ਟਪਾ ਲਈ ਜਾਵੇ। ਔਰ ਸੁਣਨ ਦੇ ਵਿੱਚ ਤੇ ਇਹ ਵੀ ਆਇਆ ਕਿ ਐਤਕੀ ਇੱਕ ਹੋਰ ਪੈਂਤੜਾ ਜਿਹੜਾ, ਕਿਉਂਕਿ ਸਾਰਾ ਕੁਛ ਘਰ ਦੀ ਗੱਡੀ, ਗੰਡਾ ਸਿੰਘ ਡਰਾਈਵਰ, ਸਭ ਕੁਛ ਆਪਣਾ ਹੀ ਹੈ, ਤਾਂ ਐਤਕੀ ਇਹ ਵੀ ਹੋ ਸਕਦਾ ਹੈ ਕਿ ਕਿਉਂਕਿ ਉੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੀ ਗਏ ਆ, ਕਾਂਗਰਸ ਦੇ ਉਮੀਦਵਾਰ ਵੀ ਗਏ ਆ, ਹੋ ਸਕਦਾ ਹੈ ਉਹਨਾਂ ਦੇ ਵਿੱਚੋਂ ਕੁਝ ਨੂੰ ਗੁਨਾਹਗਾਰਾਂ ਦੀ ਸੂਚੀ 'ਚ ਰੱਖਿਆ ਜਾਵੇ ਇਹ ਮੈਸੇਜ ਦੇਣ ਲਈ ਕਿ ਭਾਈ ਦੇਖੋ ਇਕੱਲੇ ਅਕਾਲੀ ਦਲ ਦੇ ਉਮੀਦਵਾਰ ਨਹੀਂ ਸਨ ਗਏ, ਦੂਜੀਆਂ ਪਾਰਟੀਆਂ ਦੇ ਵੀ ਗਏ, ਹੋ ਸਕਦਾ ਹੈ ਕਿ ਉਹਨਾਂ ਤੇ ਵੀ ਧਾਰਮਿਕ ਕਾਰਵਾਈ ਜਿਹੜੀ ਕੀਤੀ ਜਾਵੇ। ਜੀ, ਇਸੇ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਉਹ ਸੁਣਨ ਨੂੰ ਮਿਲਦੀਆਂ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਕਿ ਕੇਂਦਰ ਨੂੰ 2 ਬੰਦਿਆਂ ਦੀ ਲੋੜ ਪੈ ਸਕਦੀ ਹੈ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਪੰਜਾਬ ਦੀ ਬਹੁਤ ਜ਼ਿਆਦਾ ਤਰੱਕੀ ਕੀਤੀ ਹੈ। 2 ਲੀਡਰ ਸੁਖਬੀਰ ਤੇ ਮਜੀਠੀਆ। ਜੀ, ਸੁਖਬੀਰ ਸਿੰਘ ਬਾਦਲ ਤੇ ਬਿਕਰਮਜੀਤ ਸਿੰਘ ਮਜੀਠੀਆ ਕੇਂਦਰ 'ਚ ਚਲੇ ਜਾਣਗੇ। ਇਹ ਅੱਜ ਇੱਕ ਅਖਬਾਰ ਨੇ ਦਾਅਵਾ ਕੀਤਾ ਹੈ। ਅਖਬਾਰ ਨੇ ਦਾਅਵਾ ਇਸ ਬਿਨਾਂ ਤੇ ਕੀਤਾ ਹੈ
ਕਿ ਭਾਈ ਜੇ ਕੱਲ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੀ ਸੱਤਾ ਤੇ ਕਾਬਜ਼ ਹੋ ਜਾਂਦੀ ਹੈ ਤਾਂ ਉਸ ਸੂਰਤ ਦੇ ਵਿੱਚ ਸੁਖਬੀਰ ਸਿੰਘ ਬਾਦਲ ਤੇ ਬਿਕਰਮਜੀਤ ਸਿੰਘ ਮਜੀਠੀਆ ਨੂੰ ਨਰਿੰਦਰ ਮੋਦੀ ਦਾ ਮੰਤਰੀ ਮੰਡਲ ਹੈ ਜਿਹੜਾ ਉਹਦੇ ਚ ਵਿਸਤਾਰ ਕਰਕੇ ਇਹਨਾਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਹੁਣ ਦੇਖੋ ਇਹ ਅਖਬਾਰ ਬਹੁਤ ਵੱਡਾ ਆਪਣੇ ਆਪ ਨੂੰ ਦਾਅਵਾ ਕਰਦਾ ਕਿ ਅਸੀਂ ਪੰਜਾਬੀ ਦੇ ਨੰਬਰ 1 ਅਖਬਾਰ ਦੇ ਮਾਲਕ ਆ। ਉਸ ਅਖਬਾਰ ਨੇ ਇਹ ਜਿਹੜੀ ਸਟੋਰੀ ਛਾਪੀ ਹੈ ਉਹ ਅੱਜ ਸਾਰਾ ਦਿਨ ਚਰਚਾ ਦਾ ਵਿਸ਼ਾ ਬਣੀ ਰਹੀ। ਇਹਨਾਂ ਦਾ ਤਰਕ ਸੀਗਾ ਕਿ ਦੇਖੋ ਜਦੋਂ ਆਮ ਆਦਮੀ ਪਾਰਟੀ ਸੱਤਾ 'ਚ ਆਏਗੀ, ਪਾਵਰ ਦੇ ਵਿੱਚ ਆਏਗੀ, ਉਹਨਾਂ ਨੇ ਸਭ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਤੇ ਬਿਕਰਮਜੀਤ ਮਜੀਠੀਆ ਤੇ ਝਪਟਣਾ ਹੈ ਤੇ ਉਹਨਾਂ ਦੀ ਝਪਟ ਤੋਂ ਬਚਾਉਣ ਲਈ ਇਹਨਾਂ ਨੂੰ ਕੇਂਦਰ ਦੇ ਵਿੱਚ ਥਾਂ ਦਿੱਤੀ ਜਾਏਗੀ। ਹੁਣ ਦੇਖੋ ਕੇਂਦਰ ਦੇ ਵਿੱਚ ਜਿੱਥੋਂ ਤੱਕ ਥਾਂ ਦੇਣ ਦੀ ਸੰਭਾਵਨਾ ਹੈ, ਚਲੋ ਸੰਭਾਵਨਾ ਰੱਖ ਵੀ ਲੈਂਦੇ ਆ, ਪਰ ਇਹਦੇ ਲਈ ਇਹਨਾਂ ਨੂੰ ਚੋਣ ਲੜਨੀ ਪਵੇਗੀ। ਜੇ ਚੋਣ ਲੜਨ ਦੀ ਗੱਲ ਕਰੀਏ, ਰਾਜ ਸਭਾ ਦੀ ਚੋਣ ਨੇੜਲੇ ਦਿਨਾਂ ਦੇ ਵਿੱਚ ਹੋ ਨਹੀਂ ਸਕਦੀ ਕਿਉਂਕਿ ਰਾਜ ਸਭਾ ਦੀ ਚੋਣ ਇੱਥੋਂ ਹੋ ਚੁੱਕੀ ਹੈ। ਫਿਰ ਇਹਨਾਂ ਦੇ ਕੋਲ ਲੈ ਦੇ ਕੇ ਬਣਦਾ ਕਿ ਲੋਕ ਸਭਾ ਦੀ ਚੋਣ ਲੜਨਾ, ਤੇ ਲੋਕ ਸਭਾ ਦਾ ਇਲੈਕਸ਼ਨ ਹੈ ਜਿਹੜਾ ਉਹ ਹਾਲੇ ਬਹੁਤ ਦੂਰ ਆ। ਇਸ ਸੂਰਤ ਦੇ ਵਿੱਚ ਫਿਰ ਇਹਨਾਂ ਦੀ ਇਹ ਹੋਏਗਾ ਕਿ ਇਹ 2 ਸੀਟਾਂ ਖਾਲੀ ਕਰਵਾਉਣ। ਹੁਣ ਜੇ ਇਹ ਹਾਰੇ ਹੋਏ ਆ, ਨਕਾਰੇ ਹੋਏ, ਇਹਨਾਂ ਦੀ ਪਾਰਟੀ ਵੀ ਬੁਰੀ ਤਰ੍ਹਾਂ ਹਾਰੀ ਹੋਈ ਹੈ, ਫਿਰ ਇਹਨਾਂ ਨੇ 2 ਸੀਟਾਂ ਛੱਡੇਗਾ ਕੌਣ? ਸਭ ਤੋਂ ਵੱਡਾ ਸਵਾਲ ਇਹ ਆ। ਹੁਣ ਅਖਬਾਰ ਨੇ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਤੇ ਨਹੀਂ ਦਿੱਤਾ, ਪਰ ਇਹ ਜ਼ਰੂਰ ਇੱਕ ਚਰਚਾ ਛੇੜ ਦਿੱਤਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਤੇ ਬਿਕਰਮਜੀਤ ਮਜੀਠੀਆ ਨੂੰ ਉੱਥੇ ਜਗ੍ਹਾ ਜਿਹੜੀ ਮਿਲ ਸਕਦੀ ਹੈ। ਪਰ ਇਸ ਅਖਬਾਰ ਨੇ ਆਪਣੀ ਭਰੋਸੇਯੋਗਤਾ ਤੇ ਆਪੇ ਇੱਕ ਸਵਾਲੀਆ ਨਿਸ਼ਾਨ ਲਾ ਲਿਆ। 4 ਨੰਬਰ ਪੰਨੇ ਤੇ ਇਹਨਾਂ ਨੇ ਇਹ ਖਬਰ ਛਾਪੀ ਹੈ ਕਿ ਸੁਖਬੀਰ ਅਤੇ ਮਜੀਠੀਆ ਜਿਹੜਾ ਉਹ ਮੋਦੀ ਸਰਕਾਰ 'ਚ ਜਾ ਸਕਦਾ ਹੈ। ਦੂਜੇ ਪਾਸੇ ਅਗਲੇ ਪੰਨੇ ਤੇ ਇਹਨਾਂ ਨੇ ਇੱਕ ਬਹੁਤ ਵੱਡੀ ਸਟੋਰੀ ਇੱਕ ਪੱਤਰਕਾਰ ਦੇ ਹਵਾਲੇ ਨਾਲ ਛਾਪੀ ਹੈ ਕਿ ਇਸ ਸਮੇਂ ਭਾਜਪਾ ਤੇ ਅਕਾਲੀਆਂ ਦਾ ਰਿਸ਼ਤਾ ਉਸ ਮੁਕਾਮ ਤੇ ਪੁੱਜ ਚੁੱਕਾ, ਉਸ ਮੋੜ ਤੇ ਪੁੱਜ ਚੁੱਕਾ ਜਿੱਥੇ ਯਾਰੀ ਹੁਣ ਵੀ ਟੁੱਟੀ, ਯਾਨੀ ਕਿ ਰਿਸ਼ਤਾ ਜਿਹੜਾ ਇਹਨਾਂ ਦਾ ਬਿਲਕੁਲ ਟੁੱਟਣ ਦੇ ਕਗਾਰ ਤੇ ਆ ਗਿਆ ਤੇ ਭਾਜਪਾ ਇਹਨਾਂ ਤੋਂ ਖਹਿੜਾ ਛਡਾਉਣਾ ਚਾਹੁੰਦੀ ਹੈ। ਹੁਣ ਜੇ ਭਾਜਪਾ ਇਹਨਾਂ ਤੋਂ ਖਹਿੜਾ ਛਡਾਉਣਾ ਚਾਹੁੰਦੀ ਹੈ ਤੇ ਉਹ ਇਹਨਾਂ ਨੂੰ ਮੰਤਰੀ ਚੁਣੀਆਂ 'ਚ ਬਣਾਏਗੀ। ਔਰ ਪਹਿਲਾਂ ਹੀ ਬੀਬਾ ਹਰਸਿਮਰਤ ਕੌਰ ਬਾਦਲ ਮੰਤਰੀ ਹੈ। ਇਹ 3 ਮੰਤਰੀ 4 ਤੇ ਝੁੱਗੇ ਦੇ ਵਿੱਚ ਇਹਨਾਂ ਦੇ MP ਆ। ਇਹ 3 ਮੰਤਰੀ ਕਿਵੇਂ ਹੋ ਸਕਦੇ ਆ? ਦੂਜੀ ਗੱਲ ਇਹ ਹੈ ਕਿ ਅਖਬਾਰ ਨੂੰ ਆਪ ਹੀ ਤੈਅ ਕਰਨਾ ਪਵੇਗਾ ਕਿ ਉਹਨਾਂ ਦੇ 4 ਨੰਬਰ ਪੰਨੇ ਤੇ ਯਕੀਨ ਕੀਤਾ ਜਾਵੇ ਤੇ ਉਹਨਾਂ ਦੇ 5 ਨੰਬਰ ਪੰਨੇ ਤੇ ਯਕੀਨ ਕੀਤਾ ਜਾਵੇ। ਜੀ ਤੇ ਅੱਗੇ ਵੱਧਦੇ ਆ ਜੀ। ਨਾਭਾ ਜੇਲ੍ਹ ਦੇ ਵਿੱਚ ਜਿਹੜੀ ਬ੍ਰੇਕ ਹੋਈ ਸੀ, ਉਸ ਕਾਂਡ ਦੇ ਵਿੱਚ ਹਥਿਆਰਾਂ ਦੀ ਜਿਹੜੀ ਸਪਲਾਈ ਹੋਈ ਸੀਗੀ ਉਹ ਗਨ ਹਾਊਸ ਦੇ ਮਾਲਕ ਨੇ ਦਿੱਤੀ ਸੀ ਤੇ ਗਨ ਹਾਊਸ ਵਾਲਾ ਹੁਣ ਗ੍ਰਿਫਤਾਰ ਹੋਇਆ। ਦੇਖੋ ਇੱਥੇ ਪਹਿਲਾਂ ਵੀ ਇਹ ਖੇਡ ਹੈ ਜਿਹੜੀ ਖੇਡੀ ਜਾ ਚੁੱਕੀ ਆ। ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਇੱਕ ਬਹੁਤ ਵੱਡਾ ਇਸੇ ਤਰ੍ਹਾਂ ਦਾ ਸਕੈਂਡਲ ਹੋਇਆ ਸੀਗਾ ਜਦੋਂ ਜਿਹੜੇ ਨਜਾਇਜ਼ ਹਥਿਆਰ ਸੀਗੇ ਉਹ ਲਾਇਸੈਂਸੀ ਬਣਾ ਦਿੱਤੇ ਗਏ ਸਨ, ਲਾਇਸੈਂਸਾਂ ਤੇ ਚਾੜ ਦਿੱਤੇ ਗਏ ਸਨ। ਬੜਾ ਵੱਡਾ ਸਕੈਮ ਸੀ ਉਹ। ਉਹਦੇ ਤੋਂ ਕੋਈ ਵੀ ਸਬਕ ਨਹੀਂ ਸਿੱਖਿਆ। ਹਾਲੇ ਵੀ ਇਹ ਖੇਡ ਹੈ ਜਿਹੜੀ ਇੱਕਾ ਦੁੱਕਾ ਸ਼ਹਿਰਾਂ ਦੇ ਵਿੱਚ ਚੱਲਦੀ ਰਹਿੰਦੀ ਹੈ ਜਿੱਥੇ ਗਨ ਹਾਊਸ ਦੇ ਮਾਲਕ ਹੈ ਜਿਹੜੇ ਉਹ ਰਲ ਜਾਂਦੇ ਆ ਤੇ ਇਸ ਤਰ੍ਹਾਂ ਦੇ ਕੰਮ ਹੈ ਜਿਹੜੇ ਉਹ ਕਰਦੇ ਆ। ਪਰ ਕਮਾਲ ਦੀ ਗੱਲ ਤੇ ਇਹ ਆ ਕਿ ਇਹ ਸਫਲਤਾ ਜਿਹੜੀ ਪੁਲਿਸ ਨੂੰ ਹੁਣ ਮਿਲੀ ਹੈ, ਮੋਗੇ ਦਾ ਕੋਈ ਗਨ ਹਾਊਸ ਦਾ ਮਾਲਕ ਕਿਰਨਪਾਲ ਜਿਹੜਾ ਫੜਿਆ, ਉਹ ਪੁਲਿਸ ਨੇ ਆਪਣੇ ਪੱਧਰ ਤੇ ਸਫਲਤਾ ਅਰਜਿਤ ਨਹੀਂ ਕੀਤੀ। ਜਦੋਂ ਇਹ ਗੈਂਗਸਟਰ ਫੜੇ ਗਏ ਗੁਰਪ੍ਰੀਤ ਸਿੰਘ ਹੋਰੀ, ਜਿਹੜੀ ਉਹਨਾਂ ਤੋਂ ਪੁੱਛਗਿੱਛ ਹੋਈ ਹੈ, ਜਿਹੜੀ ਤਫਤੀਸ਼ ਹੋਈ ਹੈ, ਉਸ ਤਫਤੀਸ਼ ਦੇ ਵਿੱਚ ਇਹ ਗੱਲ ਸਾਹਮਣੇ ਆਈ। ਉਹਨਾਂ ਨੇ ਮੰਨਿਆ ਕਿ ਅਸੀਂ ਜੋ ਨਾਭਾ ਜੇਲ੍ਹ ਬ੍ਰੇਕ ਕਾਂਡ ਦੇ ਵਿੱਚ ਅਸੀਂ ਜੋ ਹਥਿਆਰ ਵਰਤੇ ਸਨ, ਅਸੀਂ ਜੋ ਅਸਲਾ ਬਰੂਦ ਵਰਤਿਆ, ਉਹ ਸਾਰਾ ਸਾਨੂੰ ਫਲਾਣੇ ਗਨ ਹਾਊਸ ਦੇ ਮਾਲਕ ਨੇ ਮੁਹੱਈਆ ਕਰਵਾਇਆ ਸੀ। ਸੋ 3 ਮਹੀਨੇ ਬੀਤਣ ਨੂੰ ਆਏ ਆ, ਪੰਜਾਬ ਪੁਲਿਸ ਨੂੰ ਇਹ ਨਹੀਂ ਪਤਾ ਲੱਗਿਆ ਕਿ ਇਹ ਜਿਹੜਾ ਅਸਲਾ ਵਰਤਿਆ ਗਿਆ ਸੀ ਉਹ ਪੰਜਾਬ ਦੇ ਇੱਕ ਸ਼ਹਿਰ ਦੇ ਇੱਕ ਗਨ ਹਾਊਸ ਦੇ ਵੱਲੋਂ ਮੁਹੱਈਆ ਕਰਵਾਇਆ ਗਿਆ ਸੀ। ਸੋ ਸਭ ਤੋਂ ਵੱਡਾ ਸਵਾਲੀਆ ਨਿਸ਼ਾਨ ਇੱਥੇ ਲੱਗਦਾ ਹੈ ਕਿ ਇੰਨੇ ਦਿਨ ਬੀਤਿਆਂ ਦੇ ਬਾਵਜੂਦ ਇਸ ਪੁਲਿਸ ਨੇ ਇਹ ਪਤਾ ਤੱਕ ਨਹੀਂ ਲਾਇਆ ਕਿ ਇਹ ਅਸਲਾ ਕਿੱਥੋਂ ਆਇਆ, ਤੇ ਇੱਥੋਂ ਤੱਕ ਨਹੀਂ ਪਹੁੰਚੀ ਤੇ ਇਹ ਜਿਹੜੇ ਗੈਂਗਸਟਰਾਂ ਤੱਕ ਪੁਲਿਸ ਵਾਲੇ ਪਹੁੰਚ ਗਏ। ਇਹ ਵੀ ਫਿਰ ਇੱਕ ਸਵਾਲ ਖੜਾ ਕਰਦਾ ਕਿ ਜਿਹੜੀ ਪੁਲਿਸ ਨੂੰ ਇਹ ਤੇ ਪਤਾ ਨਹੀਂ ਲੱਗਦਾ ਕਿ ਇਹ ਹਥਿਆਰ ਕਿੱਥੋਂ ਖਰੀਦੇ ਗਏ, ਉਹ ਪੁਲਿਸ ਨੂੰ ਗੈਂਗਸਟਰਾਂ ਦੀ ਪੈੜ ਲੱਭ ਜਾਵੇ, ਉਹ ਫਿਰ ਥੋੜਾ ਜਿਹਾ ਮਾਮਲਾ ਸ਼ੱਕੀ ਹੁੰਦਾ। ਸ਼ੱਕੀ ਇੱਕ ਚੀਜ਼ ਹੋਰ ਕਰਕੇ ਵੀ ਹੁੰਦਾ, ਉਹ ਇਹ ਕਿ ਜਿਸ ਰੋਮੀ ਨੂੰ ਫੜਨ ਲਈ ਹੁਣ ਇਹ ਕਹਿੰਦੇ ਜੀ ਅਸੀਂ ਰੈੱਡ ਕਾਰਨਰ ਨੋਟਸ ਜਾਰੀ ਕਰਾਂਗੇ, ਉਹ ਸਿੰਗਾਪੁਰ ਤੋਂ ਫੰਡਿੰਗ ਕਰਦਾ ਸੀ, ਉਹਨੇ ਇਹਨਾਂ ਨੂੰ ਭਜਾਇਆ ਸੀਗਾ, ਸਾਰਾ ਉਹਨੇ ਹੀ ਕੀਤਾ ਕਰਾਇਆ ਸੀਗਾ। ਉਹ ਰੋਮੀ ਅਸਲ ਦੇ ਵਿੱਚ ਪਿਛਲੇ ਸਾਲ ਜੂਨ ਮਹੀਨੇ ਦੇ ਅੰਦਰ ਫੜਿਆ ਗਿਆ ਸੀ। ਪਟਿਆਲਾ ਪੁਲਿਸ ਨੇ ਉਹਨੂੰ ਫੜਿਆ ਸੀ। ਉਹਦੇ ਕੋਲੋਂ ਉਸ ਸਮੇਂ ATM ਕਾਰਡ ਵੀ ਫੜੇ ਗਏ ਸਨ ਵੱਖ-ਵੱਖ ਮੁਲਕਾਂ ਦੇ, ਇੱਥੋਂ ਤੱਕ ਕਿ ਚਾਈਨਾ ਦਾ ATM ਕਾਰਡ ਉਹਦੇ ਕੋਲ ਫੜਿਆ ਗਿਆ ਸੀ, ਹਾਂਗਕਾਂਗ ਦਾ ਫੜਿਆ ਗਿਆ ਸੀ, ਸਿੰਗਾਪੁਰ ਦਾ ਫੜਿਆ ਗਿਆ ਸੀ। ਔਰ ਉਸ ਸਮੇਂ ਪਟਿਆਲਾ ਪੁਲਿਸ ਨੇ ਆਪ ਹੀ ਖੁਲਾਸਾ ਕੀਤਾ ਸੀ
ਕਿ ਇਹ ਬੰਦਾ ਜਿਹੜਾ ਰੋਮੀ ਔਰ ਇਹਦੇ ਸਾਥੀ ਹੈ ਜਿਹੜੇ ਉਹ ਸਪੈਸ਼ਲੀ ਬਾਹਰੋਂ ਗੈਂਗਸਟਰਾਂ ਨੂੰ ਜੇਲ੍ਹ ਦੇ ਵਿੱਚੋਂ ਭਜਾਉਣ ਆਏ ਆ ਔਰ ਇਹ ਗੱਲ ਕਹਿ ਕੇ ਕਿ ਇਹ ਆਪਣੇ ਸਾਥੀਆਂ ਨੂੰ ਇੱਥੋਂ ਭਜਾਉਣ ਆਏ ਆ, ਉਸ ਰੋਮੀ ਨੂੰ ਨਾਭੇ ਜੇਲ੍ਹ ਦੇ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ। ਜਿਸ ਜੇਲ੍ਹ ਦੇ ਵਿੱਚੋਂ ਰੋਮੀ ਨੇ ਬੰਦੇ ਭਜਾਏ ਉਸੇ ਜੇਲ੍ਹ ਦੇ ਵਿੱਚ ਉਹਨੂੰ ਕਿਉਂ ਬੰਦ ਕੀਤਾ ਗਿਆ ਸੀ? ਔਰ ਜੇ ਕੀਤਾ ਗਿਆ ਸੀ, ਚਲੋ ਇਹ ਗੱਲ ਜਿਹੜੀ ਹੈ ਇਤਫਾਕਨ ਹੋ ਗਈ, ਉਸ ਰੋਮੀ ਦਾ ਉਸ ਸਮੇਂ ਪਾਸਪੋਰਟ ਜ਼ਬਤ ਕਿਉਂ ਨਹੀਂ ਕੀਤਾ ਗਿਆ? ਇਹ ਅੱਜ ਸਭ ਤੋਂ ਵੱਡਾ ਸਵਾਲ ਆ ਕਿ ਉਸ ਸਮੇਂ ਜਦੋਂ ਪਟਿਆਲਾ ਪੁਲਿਸ ਨੂੰ ਪਤਾ ਲੱਗਿਆ ਕਿ ਇਹ ਬਾਹਰੋਂ ਆਇਆ ਬੰਦਾ ਹੈ, ਇਹ ਆਪਣੇ ਤੋਂ ਸਾਥੀਆਂ ਨੂੰ ਭਜਾ ਸਕਦਾ ਹੈ, ਇਹਨੂੰ ਅਸੀਂ ਜੇ ਇਹਨਾਂ ਗੈਂਗਸਟਰਾਂ ਦੇ ਵਿੱਚ ਛੱਡਦੇ ਹਾਂ ਤੇ ਇਹ ਸਾਰੀ ਉੱਥੋਂ ਦੀ ਤਰਤੀਬ ਹੈ ਜਿਹੜੀ ਸਾਰੀ ਉੱਥੋਂ ਦੀ ਜਿਹੜੀ ਰੂਪਰੇਖਾ ਉਹ ਬਣਾ ਕੇ ਬਾਹਰ ਆ ਸਕਦਾ। ਇਹ ਸਾਰੀਆਂ ਚੀਜ਼ਾਂ ਨੂੰ ਕਿਉਂ ਨਹੀਂ ਵਿਚਾਰਿਆ ਗਿਆ? ਸੋ ਪੁਲਿਸ ਤੇ ਬਹੁਤ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਆ। ਸਵਾਲ ਤੇ ਇੱਥੋਂ ਤੱਕ ਵੀ ਖੜਾ ਹੁੰਦਾ ਹੈ ਕਿ ਜੇ ਇੱਥੋਂ ਤੱਕ ਗਨ ਹਾਊਸ ਦੇ ਮਾਲਕ ਤੱਕ, ਜੇਲ੍ਹ ਦੇ ਬਾਹਰ ਮਠਿਆਈ ਵਾਲੇ ਤੱਕ ਰਲੇ ਹੋਏ ਸਨ ਇਹਨਾਂ ਦੇ ਨਾਲ, ਤੇ ਇਹਨਾਂ ਦੇ ਅਫਸਰ ਕੋਈ ਕਿਉਂ ਨਹੀਂ ਰਲੇ ਹੋਣਗੇ? ਲੋਕੀ ਇਹ ਵੀ ਪੁੱਛਦੇ ਇਹਨਾਂ ਤੋਂ ਕਿ ਜੇ ਸਾਰੇ ਰਲੇ ਸਨ, ਸਭ ਕੁਝ ਰਲ ਮਿਲ ਕੇ ਇਹ ਕੀਤਾ ਜਾ ਰਿਹਾ ਸੀ, ਇਸ ਵਿਉਂਤਬੱਧ ਤਰੀਕੇ ਦੇ ਨਾਲ ਕੀਤਾ ਜਾ ਰਿਹਾ ਸੀ, ਕੀ ਪੰਜਾਬ ਪੁਲਿਸ ਨੇ ਇਹ ਪੜਤਾਲ ਕੀਤੀ ਹੈ, ਇਹ ਪੁੱਛਗਿੱਛ ਕੀਤੀ ਹੈ ਕਿ ਕਿਤੇ ਇਹਨਾਂ ਦੇ ਅਫਸਰ ਦੇ ਵਿੱਚ ਇਹਨਾਂ ਇਸ ਮਸਲੇ ਦੇ ਰਲੇ ਹੋਏ ਤਾਂ ਨਹੀਂ ਸਨ? ਸੋ ਸਾਰੇ ਸਵਾਲ ਹੈ ਜਿਹੜੇ ਇਸ ਸਮੇਂ ਗੈਂਗਸਟਰਾਂ ਨੂੰ ਫੜ ਕੇ ਵੀ ਪੰਜਾਬ ਪੁਲਿਸ ਹੈ ਜਿਹੜੀ ਉਹ ਆਪਦੇ ਮੋਢਿਆਂ ਤੇ ਚੱਲਦੀ ਪਈ ਹੈ, ਪਰ ਉਹਨਾਂ ਸਵਾਲਾਂ ਦਾ ਕੋਈ ਵੀ ਜਵਾਬ ਹੈ ਜਿਹੜਾ ਇਸ ਸਮੇਂ ਪੁਲਿਸ ਅਧਿਕਾਰੀ ਨਹੀਂ ਦੇ ਰਿਹਾ। ਖਾਸ ਤੌਰ ਤੇ ਰੋਮੀ ਦੇ ਮਾਮਲੇ 'ਚ ਕਿ ਜੇ ਰੋਮੀ ਫੜਿਆ ਗਿਆ ਸੀ ਫਿਰ ਉਹਦਾ ਪਾਸਪੋਰਟ ਇਹਨਾਂ ਨੇ ਜ਼ਬਤ ਕਿਉਂ ਨਹੀਂ ਕੀਤਾ? ਬਿਲਕੁਲ ਜੀ, ਸਾਰਿਆਂ ਨੂੰ ਪਤਾ ਹੀ ਹੈ ਕਿ ਪੁਲਿਸ ਦੇ ਹੱਥ ਬੰਨੇ ਹੋਏ ਆ, ਉੱਤੇ ਸਿਫਾਰਸ਼ਾਂ ਹੀ ਬਹੁਤ ਜ਼ਿਆਦਾ ਹੁੰਦੀਆਂ। ਤੇ ਕਿ ਆਪਾਂ ਮਾਂ ਬੋਲੀ ਦਿਹਾੜੇ ਦੀ ਗੱਲ ਕਰਦੇ ਹਾਂ ਕਿ ਪੰਜਾਬੀ ਲੇਖਕ ਦੇਣਗੇ ਗ੍ਰਿਫਤਾਰੀਆਂ। ਦੇਖੋ, ਇਹ ਬਦਕਿਸਮਤੀ ਦੀ ਗੱਲ ਆ ਕਿ ਪੰਜਾਬ ਦੇ ਵਿੱਚ ਮਾਂ ਬੋਲੀ ਲਈ ਸੰਘਰਸ਼ ਕਰਨਾ ਪਵੇ, ਕਿਉਂਕਿ ਚੰਡੀਗੜ੍ਹ ਦੇ ਵਿੱਚ ਇਹ ਲੱਗਣਾ ਮੋਰਚਾ, ਚੰਡੀਗੜ੍ਹ ਵੀ ਪੰਜਾਬ ਦਾ ਇੱਕ ਹਿੱਸਾ ਆ, ਉੱਥੇ ਜਾ ਕੇ ਵੀ ਇਹ ਜਦੋਜਹਿਦ ਕਰਨੀ ਪਵੇ ਤਾਂ ਵੀ ਇੱਕ ਬਹੁਤ ਹੀ ਨਮੋਸ਼ੀ ਵਾਲੀ ਗੱਲ ਹੈ ਸਾਡੀ ਸਰਕਾਰ ਵਾਸਤੇ ਕਿ ਅਸੀਂ ਆਪਣੀ ਮਾਂ ਬੋਲੀ ਲਈ ਇੱਥੋਂ ਤੱਕ ਅਵੇਸਲੇ ਹੋ ਗਏ ਹਾਂ ਕਿ ਹੁਣ ਸਾਡੇ ਲੇਖਕਾਂ ਨੂੰ, ਬੁੱਧੀਜੀਵੀਆਂ ਨੂੰ ਉੱਥੇ ਗ੍ਰਿਫਤਾਰੀਆਂ ਦੇਣੀਆਂ ਪੈਣਗੀਆਂ। 21 ਫਰਵਰੀ ਨੂੰ ਜਿਹੜਾ ਮਾਂ ਬੋਲੀ ਦਿਹਾੜਾ ਮਨਾਇਆ ਜਾ ਰਿਹਾ ਹੈ, ਉਸ ਮੌਕੇ ਤੇ ਸਾਡੇ ਇੱਥੋਂ ਦੇ ਕੁਝ ਲੇਖਕਾਂ ਨੇ 200-300 ਦੇ ਕਰੀਬ ਲੇਖਕ ਆ ਜਿਨ੍ਹਾਂ ਨੇ ਇਹ ਏਕਾ ਕੀਤਾ। ਉਹਨਾਂ ਨੇ ਏਕਾ ਕਰਕੇ ਮਤਾ ਪਗਾਇਆ ਕਿ ਅਸੀਂ ਰਾਜ ਭਵਨ ਨਾਲ ਮਾਰਚ ਕਰਦੇ ਹੋਏ ਗ੍ਰਿਫਤਾਰੀਆਂ ਦੇਵਾਂਗੇ, ਪੁਲਿਸ ਨੂੰ ਗ੍ਰਿਫਤਾਰ ਕਰ ਲਏ। ਔਰ ਇਹ ਗ੍ਰਿਫਤਾਰੀਆਂ ਇਸ ਕਰਕੇ ਦਿੱਤੀਆਂ ਜਾ ਰਹੀਆਂ ਕਿਉਂਕਿ ਯੂਪੀ ਦੇ ਵਿੱਚ ਪੰਜਾਬੀ ਬੋਲੀ ਹੈ ਜਿਹੜੀ ਉਹ ਹਾਸ਼ੀਏ ਤੇ ਚਲੀ ਗਈ ਹੈ, ਹਾਸ਼ੀਆਗ੍ਰਸਤ ਹੋ ਗਈ ਆ। ਸੋ ਇਸ ਵਿਰੋਧ ਦੇ ਵਿੱਚ ਮਾਂ ਬੋਲੀ ਦੇ ਹੱਕ ਦੇ ਵਿੱਚ ਇਹ ਪ੍ਰਦਰਸ਼ਨ ਕਰਨਗੇ, ਗ੍ਰਿਫਤਾਰੀਆਂ ਦੇਣਗੇ। ਪਰ ਯੂਪੀ ਦੇ ਵਿੱਚ ਹੀ ਕਿਉਂ? ਸਾਡੇ ਜੇ ਇੱਥੇ ਪੰਜਾਬ ਦੇ ਵਿੱਚ ਅਸੀਂ ਵੇਖਦੇ ਹਾਂ, ਪੰਜਾਬ ਦੇ ਵਿੱਚ ਹਾਲਾਤ ਇਹ ਆ ਕਿ ਜੇ ਅਸੀਂ ਕਿਸੇ ਬੈਂਕ ਦੇ ਵਿੱਚ ਜਾਈਏ ਤੇ ਬੈਂਕ ਦੇ ਅੰਦਰ ਜਿਹੜੇ ਸੂਚਨਾ ਬੋਰਡ ਲੱਗੇ ਹੁੰਦੇ ਆ ਜਾਂ ਜਿਹੜੀਆਂ ਹੋਰ ਉੱਥੇ ਇਸ ਤਰ੍ਹਾਂ ਦੀਆਂ ਸੂਚਨਾਵਾਂ ਦੇਣ ਲਈ ਜਿਹੜੇ ਉਹਨਾਂ ਨੇ ਸਲੋਗਨ ਲਿਖੇ ਹੁੰਦੇ ਆ ਜਾਂ ਹੋਰ ਕੋਈ ਜਾਣਕਾਰੀ ਲਿਖੀ ਹੁੰਦੀ ਹੈ, ਉਹ ਸਾਰੀ ਗੈਰ ਪੰਜਾਬੀ ਭਾਸ਼ਾ ਦੇ ਵਿੱਚ ਹੁੰਦੀ ਆ। ਜੇ ਅਸੀਂ ਅਦਾਲਤਾਂ 'ਚ ਚਲੇ ਜਾਂਦੇ ਹਾਂ, ਉਸ ਸਟੇਟ ਦੀਆਂ ਅਦਾਲਤਾਂ ਦੇ ਵਿੱਚ ਜਿੱਥੇ ਭਾਸ਼ਾ ਐਕਟ ਲਾਗੂ ਹੈ, ਉਸ ਸਟੇਟ ਦੇ ਵਿੱਚ ਕਿਸੇ ਅਦਾਲਤ ਅੰਦਰ ਪੰਜਾਬੀ ਨਹੀਂ ਬੋਲੀ ਜਾਂਦੀ। ਜਦੋਂ ਵੀ ਗੱਲ ਕਰਦੇ ਆ ਵਕੀਲ ਜਾਂ ਜੱਜ, ਉਹ ਅੰਗਰੇਜ਼ੀ ਦੇ ਵਿੱਚ ਕਰਦੇ। ਬਹੁਤੀ ਗੱਲਬਾਤ ਹੈ ਜਿਹੜੀ ਅੰਗਰੇਜ਼ੀ 'ਚ ਹੁੰਦੀ ਆ। ਜੇ ਅੰਗਰੇਜ਼ੀ ਦੀ ਕਿਤੇ ਜਾਨ ਛੁੱਟ ਵੀ ਜਾਵੇ ਫਿਰ ਹਿੰਦੀ ਨੂੰ ਹੱਥ ਪਾ ਲੈਂਦੇ ਆ। ਸੋ ਉੱਥੇ ਵੀ ਪੰਜਾਬੀ ਹੈ ਜਿਹੜੀ ਉਹ ਵਿਲਕਦੀ ਪਈ ਹੈ। ਸਾਡੇ ਜਿਹੜੇ ਸੰਸਥਾਨ ਨੇ, ਸਾਡੇ ਆਮ ਅਦਾਰੇ ਆ, ਉਹਨਾਂ ਦੇ ਵਿੱਚ ਵੀ ਹੁਣ ਪੰਜਾਬੀ ਹੈ ਜਿਹੜੀ ਉਹ ਗੁੱਠੇ ਲਾ ਕੇ ਖਿਲਾਰ ਦਿੱਤੀ ਜਾਂਦੀ ਹੈ। ਉੱਥੇ ਵੀ ਪੰਜਾਬੀ ਦਾ ਭੈੜਾ ਹਾਲ ਆ। ਅਸੀਂ ਯੂਟੀ ਲਈ ਚਿੰਤਤ ਆ, ਪਰ ਸਾਡੇ ਪੰਜਾਬ ਦੇ ਵਿੱਚ ਕੀ ਹੋ ਰਿਹਾ? ਜੇ ਯੂਟੀ ਦੀ ਗੱਲ ਕਰੀਏ, ਯੂਟੀ ਦੇ ਵਿੱਚ ਪਿੱਛੇ ਜੇ ਉੱਥੋਂ ਦੇ ਪ੍ਰਸ਼ਾਸਨ ਨੇ ਸੱਦਾ ਦਿੱਤਾ ਸੀ, ਉਹਨੇ ਕਿਹਾ ਕਿ ਭਾਈ ਤੁਸੀਂ ਆਪਣੀ ਪੰਜਾਬੀ ਬੋਲੀ ਦਾ ਰੌਲਾ ਪਾਉਂਦੇ ਹੋ, ਬੜਾ ਸ਼ੋਰ ਕਰਦੇ ਹੋ, ਲਿਓ ਤੁਹਾਨੂੰ ਅਸੀਂ ਮੌਕਾ ਦਿੰਦੇ ਹਾਂ ਕਿ ਕੋਈ ਵੀ ਬੁੱਧੀਜੀਵੀ ਹੈ, ਪੱਤਰਕਾਰ ਆ, ਵਕੀਲ ਆ, ਰਿਟਾਇਰਡ ਅਫਸਰ ਆ, ਉਹ ਸਾਨੂੰ ਅਰਜ਼ੀ ਭੇਜੇ ਕਿ ਹਾਂ ਉਹ ਪੰਜਾਬੀ ਪੜ੍ਹਾਉਣ ਦੇ ਵਿੱਚ ਰੁਚੀ ਰੱਖਦਾ ਹੈ, ਅਸੀਂ ਉਹਨੂੰ ਸਪੈਸ਼ਲ ਕਲਾਸ ਦਿਆਂਗੇ ਸਕੂਲਾਂ ਦੇ ਵਿੱਚ, ਕੋਈ ਬੱਚਿਆਂ ਨੂੰ ਪੰਜਾਬੀ ਪੜ੍ਹਾਵੇ, ਮਾਂ ਬੋਲੀ ਨੂੰ ਪ੍ਰਫੁੱਲਤ ਕਰੇ। ਤੇ ਕਮਾਲ ਦੀ ਗੱਲ ਇਹ ਸੀ ਕਿ ਇੱਕ ਵੀ ਪੰਜਾਬੀ ਸੂਰਮਾ ਉੱਥੇ ਨਹੀਂ ਉੱਠਿਆ ਚੰਡੀਗੜ੍ਹ ਦੇ ਵਿੱਚ। ਇੱਕ ਵੀ, ਨਾ ਲੇਖਕ, ਨਾ ਵਕੀਲ, ਨਾ ਕੋਈ ਹੋਰ ਬੁੱਧੀਜੀਵ, ਇੱਕ ਵੀ ਨਹੀਂ ਉੱਠਿਆ। ਇੱਕੋ ਹੀ ਸੂਰਮਾ ਉੱਠਿਆ, ਉਹ ਸੀ ਪੰਡਿਤ ਧਨੇਤਰਾਓ, ਔਰ ਉਹ ਮੂਲ ਤੌਰ ਤੇ ਕਰਨਾਟਕ ਦਾ ਰਹਿਣ ਵਾਲਾ ਸੀ ਜਿਹੜਾ ਇੱਥੇ ਪ੍ਰੋਫੈਸਰ ਦੇ ਤੌਰ ਤੇ ਜੋਬ ਕਰਦਾ ਹੈ। ਸੋ ਉਸ ਬੰਦੇ ਨੇ ਅਰਜ਼ੀ ਭਰੀ ਔਰ ਆਪਣੀ ਜੋਬ ਕਰਨ ਤੋਂ ਪਹਿਲਾਂ 1 ਘੰਟਾ ਕਲਾਸ ਦੇ ਕੇ ਆਉਂਦਾ ਬੱਚਿਆਂ ਨੂੰ। ਸੋ ਸਾਡਾ ਇਹ ਵਤੀਰਾ ਹੈ ਨਾ ਜਿਹੜਾ ਕਿ ਅਸੀਂ ਇੱਕ ਪਾਸੇ ਮੋਰਚੇ ਲਾਉਣੇ ਆ, ਦੂਜੇ ਪਾਸੇ ਅਸੀਂ ਕਰਦੇ ਕੁਛ ਨਹੀਂ, ਸਿਰਫ ਮੋਰਚੇ ਲਾਉਣੇ ਆ। ਮੋਰਚੇ ਤੇ ਅਸੀਂ ਡਟਦੇ ਨਹੀਂ। ਇਹ ਕੁੱਲ ਮਿਲਾ ਕੇ ਸਾਨੂੰ ਸੋਚਣਾ ਪਵੇਗਾ, ਵਿਚਾਰਨਾ ਪਵੇਗਾ
ਇਸ ਸਮੇਂ ਠੀਕ ਹੈ ਕਿ ਪੰਜਾਬੀ ਬਹੁਤ ਅਮੀਰ ਬੋਲੀ ਹੈ, ਪੰਜਾਬੀ ਬਹੁਤ ਵਿਕਸਿਤ ਬੋਲੀ ਹੈ, ਪਰ ਜੇਕਰ ਅਸੀਂ ਇਸੇ ਤਰ੍ਹਾਂ ਅਵੇਸਲੇ ਰਹੇ, ਇਸੇ ਤਰ੍ਹਾਂ ਪੰਜਾਬ ਦੇ ਵਿੱਚ ਇਹਦੀ ਸੰਘੀ ਕੁੱਟਦੇ ਰਹੇ ਤੇ ਫਿਰ ਇਹਦਾ ਭਵਿੱਖ ਹੈ ਜਿਹੜਾ ਉਹ ਖਤਰੇ 'ਚ ਪੈ ਜਾਏਗਾ। ਬਿਲਕੁਲ ਜੀ, ਦੇਰ ਆਏ ਦਰੁਸਤ ਆਏ, ਪਰ ਪਹਿਲਾਂ ਕੋਈ ਵੀ ਬੁੱਧੀਜੀਵੀ ਬਹੁਤ ਦੇਰ ਬੋਲਿਆ ਹੀ ਨਹੀਂਗਾ। ਤਾਂ ਕਿ ਆਪਾਂ ਕਣਕ ਦੀ ਗੱਲ ਕਰਦੇ ਹਾਂ ਕਿ ਵਿਦੇਸ਼ੀ ਕਣਕ ਆਉਣ ਕਰਕੇ ਦੇਸੀ ਕਣਕ ਜਿਹੜੀ ਆ ਰੁਲਣ ਦੀ ਸੰਭਾਵਨਾ ਬਣੀ ਹੋਈ ਆ। ਇਹ ਇੱਕ ਬੜਾ ਗੰਭੀਰ ਮੁੱਦਾ, ਬੜਾ ਸੰਵੇਦਨਸ਼ੀਲ ਮੁੱਦਾ, ਕਿਉਂਕਿ ਦੇਖੋ ਅੱਗੇ ਐਕਸਾਈਜ਼ ਡਿਊਟੀ ਸੀਗੀ, ਜਿਹੜੀ ਬਾਹਰੋਂ ਕਣਕ ਮੰਗਾਈ ਜਾਂਦੀ ਸੀ, ਖਰੀਦੀ ਜਾਂਦੀ ਸੀ, ਉਹਦੇ ਤੇ ਐਕਸਾਈਜ਼ ਡਿਊਟੀ ਸੀ 25%। ਕੋਈ ਵੀ ਵਪਾਰੀ ਹੈ ਜਿਹੜਾ ਉਹ ਹਿੰਮਤ ਨਹੀਂ ਸੀ ਕਰਦਾ, ਕਿਉਂਕਿ ਕਣਕ ਮਹਿੰਗੀ ਬੜੀ ਪੈਂਦੀ ਸੀ। ਇਹਨਾਂ ਨੇ ਕੀ ਕੀਤਾ ਕਿ ਪਹਿਲਾਂ ਧੋਖੇ ਦੇ ਨਾਲ ਉਹ ਐਕਸਾਈਜ਼ ਡਿਊਟੀ ਹੈ ਜਿਹੜੀ ਉਹ ਘਟਾ ਕੇ 15% ਕੀਤੀ, 15% ਘਟਾ ਕੇ 10% ਕੀਤੀ, ਫਿਰ 10% ਤੋਂ 0% ਕਰ ਦਿੱਤੀ, ਯਾਨੀ ਜਿਹੜੀ ਐਕਸਾਈਜ਼ ਡਿਊਟੀ ਸੀ ਉਹ ਚੁੱਕੀ ਦਿੱਤੀ। ਉਹਦੇ ਨਾਲ ਕੀ ਹੋਇਆ ਕਿ ਵਪਾਰੀ ਵਰਗ ਜਿਹੜਾ ਉਹ ਬਾਹਰਲੀ ਕਣਕ ਪ੍ਰਤੀ ਉਲਾਰਵਾਦੀ ਹੋ ਗਿਆ। ਹੁਣ ਇਸ ਵਾਰੀ ਇਸ ਸੀਜ਼ਨ ਦੇ ਵਿੱਚ ਹੁਣ ਤੱਕ ਦੱਸਦੇ ਆ ਕਿ 50 ਲੱਖ ਟਨ ਤੋਂ ਉੱਤੇ ਕਣਕ ਹੈ ਜਿਹੜੀ ਉਹ ਵਪਾਰੀਆਂ ਨੇ ਖਰੀਦ ਲਈ ਹੈ ਯੂਕਰੇਨ, ਆਸਟ੍ਰੇਲੀਆ ਵਰਗੇ ਮੁਲਕਾਂ ਤੋਂ, ਕਿਉਂਕਿ ਉਹ ਕਣਕ ਜਿਹੜੀ ਇੱਥੇ ਪਹੁੰਚ ਕਰਕੇ 1600 ਤੋਂ ਲੈ ਕੇ 1800 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚਦੀ ਹੈ। ਯਾਨੀ ਜੇ ਸਾਡੇ ਇੱਥੋਂ ਦੀ ਜਿਹੜੀ ਘਰੇਲੂ ਪੈਦਾਵਾਰ ਦੀ ਗੱਲ ਕਰੀਏ ਕਣਕ ਦੀ, ਤਾਂ ਉਹਦੇ ਮੁਕਾਬਲੇ ਸਸਤੀ ਪੈਂਦੀ ਹੈ, ਕਿਉਂਕਿ ਸਾਡੀ ਘਰੇਲੂ ਪੈਦਾਵਾਰ ਜਿਹੜੀ ਸਾਰੇ ਖਰਚੇ ਪਾ ਕੇ ਕਣਕ ਆ ਉਹ 2000 ਤੋਂ 2200 ਰੁਪਏ ਪ੍ਰਤੀ ਕੁਇੰਟਲ ਪੈਂਦੀ ਹੈ। ਇਸ ਸੂਰਤ ਦੇ ਵਿੱਚ ਕਿਉਂਕਿ ਉੱਥੇ ਉਹਨਾਂ ਦਾ ਫਾਇਦਾ ਹੈ, ਉਹਨਾਂ ਨੇ ਬਾਹਰੋਂ ਕਣਕ ਹੈ ਜਿਹੜੀ ਉਹ ਰੱਜ ਕੇ ਖਰੀਦ ਲਈ। ਹਾਲਾਂਕਿ ਪੰਜਾਬ ਦੇ ਵਪਾਰੀਆਂ ਲਈ ਇਹ ਕੰਮ ਸੌਖਾ ਨਹੀਂ, ਕਿਉਂਕਿ ਇੱਥੇ ਲਾਗੇ ਕੋਈ ਸਮੁੰਦਰ ਨਹੀਂ ਲੱਗਦਾ। ਜੇ ਉਹ ਬਾਹਰੋਂ ਢੋਆ-ਢੁਆਈ ਕਰਕੇ ਲਿਆਉਣਗੇ, ਮੁੰਬਈੋਂ ਲੈ ਆਉਣ, ਗੁਜਰਾਤ ਤੋਂ ਲੈ ਆਉਣ, ਹੋਰ ਕਿਸੇ ਬੰਦਰਗਾਹ ਤੋਂ ਲਿਆਉਣ, ਤਾਂ ਉਹਨਾਂ ਨੂੰ ਭਾਅ ਹੈ ਜਿਹੜਾ ਉਹ ਤਕਰੀਬਨ ਉਹੀ ਬਹਿ ਜਾਣਾ। ਪਰ ਪੰਜਾਬ ਦੇ ਕਿਸਾਨ ਲਈ ਇਹ ਚਿੰਤਾ ਵਾਲੀ ਗੱਲ ਹੈ। ਚਿੰਤਾ ਵਾਲੀ ਗੱਲ ਇਹ ਹੈ ਕਿ ਜਿਹੜੇ ਪ੍ਰਾਈਵੇਟ ਵਪਾਰੀ ਹੈ, ਜਿਹੜੇ ਨਿੱਜੀ ਖਰੀਦ ਕਰਦੇ ਆ, ਉਹਨਾਂ ਨੇ ਬਾਹਰੋਂ ਕਣਕ ਖਰੀਦ ਲਈ ਹੈ। ਸੋ ਇਸ ਵਾਰੀ ਕਣਕ ਦੀ ਖਰੀਦ ਤੇ ਇਹਦਾ ਪ੍ਰਭਾਵ ਦੇਖਣ ਨੂੰ ਮਿਲੇਗਾ ਔਰ ਪੰਜਾਬ ਤੇ ਹਰਿਆਣੇ ਦੇ ਕਿਸਾਨ ਲਈ ਇਹ ਖਤਰੇ ਦੀ ਘੰਟੀ ਹੈ। ਜਿਸ ਤਰੀਕੇ ਦੇ ਨਾਲ ਬਾਹਰੋਂ ਕਣਕ ਆਉਣ ਲੱਗ ਪਈ ਹੈ ਔਰ ਪਹਿਲੀ ਸੱਟੇ 50 ਲੱਖ ਟਨ ਖਰੀਦੀ ਵੀ ਜਾ ਚੁੱਕੀ ਹੈ, ਆਉਣ ਵਾਲੇ ਦਿਨਾਂ ਦੇ ਵਿੱਚ ਇੱਥੋਂ ਦਾ ਕਿਸਾਨ, ਖਾਸ ਤੌਰ ਤੇ ਪੰਜਾਬ ਤੇ ਹਰਿਆਣੇ ਦਾ ਕਿਸਾਨ ਜਿਹੜਾ MSP ਲੈਂਦਾ, ਜਿਹਨੂੰ ਆਪਾਂ ਮਿਨੀਮਮ ਸਪੋਰਟ ਪ੍ਰਾਈਸ ਕਹਿੰਦੇ, ਜਿਹੜੇ ਇਹ ਦੋ ਰਾਜ ਆਪਣੇ ਕਿਸਾਨਾਂ ਨੂੰ ਮਿਨੀਮਮ ਸਪੋਰਟ ਪ੍ਰਾਈਸ ਦਿੰਦੇ ਆ, ਇੱਥੋਂ ਦੇ ਕਿਸਾਨਾਂ ਲਈ ਇਹ ਖਬਰ ਜਿਹੜੀ ਹੈ ਮੰਦਭਾਗੀ ਸਾਬਤ ਹੋ ਸਕਦੀ ਹੈ, ਕਿਉਂਕਿ ਆਉਣ ਵਾਲੇ ਦਿਨਾਂ 'ਚ ਕਿਸਾਨ ਮਾਰ ਦੱਸਦੇ ਆ ਕਿ MSP ਖਤਮ ਹੋਣ ਦੇ ਆਸਾਰ ਆ। ਦੂਜਾ ਹੈ ਕਿ ਜਿਹੜਾ ਮੰਡੀਕਰਨ ਢਾਂਚਾ ਹੈ, ਮੰਡੀਕਰਨ ਢਾਂਚਾ ਵੀ ਖਤਮ ਕੀਤਾ ਜਾ ਸਕਦਾ ਇਹਨਾਂ ਦੋਵਾਂ ਰਾਜਾਂ ਦੇ ਵਿੱਚ। ਇਹ ਜਿਹੜੇ ਦੋ ਰਾਜ ਜਿਹੜੇ ਕਿ ਰੱਜ ਕੇ ਇਸ ਸਮੇਂ ਖੁਸ਼ਹਾਲ ਹੈ, ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਲਈ ਮੁਸੀਬਤ ਭਰੇ ਦਿਨ ਜਿਹੜੇ ਆ ਸਕਦੇ ਆ। ਕੁੱਲ ਮਿਲਾ ਕੇ ਅਸੀਂ ਕਹਿ ਸਕਦੇ ਹਾਂ ਕਿ ਇੱਕ ਪਾਸੇ ਨਰਿੰਦਰ ਮੋਦੀ ਯੂਪੀ ਦੇ ਵਿੱਚ ਜਾ ਕੇ ਕਹਿਣ ਡਿਆ ਕਿ ਸਾਡੀ ਸਰਕਾਰ ਆ ਗਈ, ਯੂਪੀ ਦੇ ਵਿੱਚ ਸਾਡੀ ਸਰਕਾਰ ਲਿਆਓ, ਅਸੀਂ ਕਰਜ਼ੇ ਮਾਫ ਕਰ ਦਿਆਂਗੇ, ਇਹ ਕਰ ਦਿਆਂਗੇ, ਯੋ ਕਰ ਦਿਆਂਗੇ। ਇੱਕ ਪਾਸੇ ਉਹ ਕਿਸਾਨ ਨੂੰ ਜ਼ਿੰਦਗੀ ਦੇਣ ਦੀ ਗੱਲ ਕਰਦੇ ਪਏ ਆ, ਪਰ ਦੂਜੇ ਪਾਸੇ ਉਹਨਾਂ ਪ੍ਰਦੇਸ਼ਾਂ ਦੇ ਵਿੱਚ ਆ ਕੇ ਕਿਸਾਨਾਂ ਨੂੰ ਦੇ ਖੂਹ ਵੱਲ ਧੱਕਦੇ ਪਏ ਆ, ਜਿਨ੍ਹਾਂ ਰਾਜਾਂ ਨੇ ਇਹਨਾਂ ਦੀ ਪੱਤ ਢੱਕੀ, ਜਿਨ੍ਹਾਂ ਰਾਜਾਂ ਨੇ ਇਹਨਾਂ ਦੀ ਘਮਟਾਈ। ਜੀ ਜੀ ਤੇ ਜਾਂਦੇ ਜਾਂਦੇ ਆਪਾਂ ਮੈਟੂ ਜੀ ਗੱਲ ਕਰਦੇ ਹਾਂ, ਇੱਕ ਪੰਜਾਬ ਦੇ ਵਿੱਚ ਜਲ ਬੱਸ ਸੀ, ਉਹਦਾ ਨਹੀਂ ਬਾਅਦ ਵਿੱਚ ਪਤਾ ਲੱਗਾ ਕਿ ਕਿੱਥੇ ਗਈ। ਉਹਨੂੰ ਹੁਣ ਤੁਸੀਂ ਚੇਤੇ ਹੀ ਕਰ ਲਿਆ ਕਰੋ ਕਿ ਕੋਈ ਜਲ ਬੱਸ ਹੁੰਦੀ ਸੀ, ਕਿਉਂਕਿ ਪਤਾ ਲੱਗਿਆ ਕਿ ਉਹ ਜਲ ਬੱਸ ਨੂੰ ਟਰਾਲੇ ਤੇ ਲੱਦ ਕੇ ਅੱਜ ਲੈ ਗਏ ਆ। ਹੁਣ ਪਤਾ ਨਹੀਂ ਕਿੱਧਰ ਨੂੰ ਲੈ ਗਏ। ਦੱਸਦੇ ਤੇ ਆ ਕਿ ਮੁਦਕੀ ਤੋਂ ਫਰੀਦਕੋਟ ਵਾਲੀ ਸੜਕ ਤੇ ਜਾਂਦੀ ਵੇਖੀ ਗਈ ਆ ਉੱਥੇ, ਕਿਉਂਕਿ ਇੰਦਰਜੀਤ ਸਿੰਘ ਜੀਰਾ ਦਾ ਗੜ੍ਹ ਆ, ਕਾਂਗਰਸੀ ਨੇਤਾ ਦਾ ਮੁੰਡਾ ਅੱਗੇ ਕੁਲਬੀਰ ਜੀਰਾ ਜਿਹੜਾ ਉਹ ਵੀ ਨੇਤਾ ਹੀ ਆ, ਉਹ ਵੀ ਉੱਥੇ ਕਾਂਗਰਸ ਪਾਰਟੀ ਦਾ ਉਮੀਦਵਾਰ ਆ। ਉਹ ਕੁਲਬੀਰ ਜੀਰਾ ਜਿਹੜਾ ਉਹ ਕਿਤੇ ਤੁਰਿਆ ਜਾਂਦਾ ਸੀ, ਜਦੋਂ ਉਹਨੇ ਵੇਖਿਆ ਕਿ ਸਾਡੀ ਜਲ ਬੱਸ ਕੋਈ ਲਈ ਜਾਂਦਾ, ਹੋ ਸਕਦਾ ਕੋਈ ਚੋਰੀ ਨਾ ਕਰਕੇ ਲੈ ਗਿਆ ਹੋਵੇ, ਉਹਨੇ ਫਿਰ ਵੀਡੀਓ ਉੱਥੇ ਬਣਾਈ, ਪੁੱਛਗਿੱਛ ਕੀਤੀ, ਉਹ ਟਰਾਲਾ ਕਿਤੇ ਖੜਾ ਸੀਗਾ, ਉੱਥੇ ਪਤਾ ਲੱਗਿਆ ਕਿ ਉਹ ਜਲ ਬੱਸ ਹੈ ਜਿਹੜੀ ਉਹ ਕਿਸੇ ਹੋਰ ਸਟੇਟ ਵੱਲ ਜਾ ਰਹੀ ਹੈ। ਪਤਾ ਨਹੀਂ ਹੁਣ ਕਿਹੜੇ ਮੰਤਵ ਨਾਲ ਲਿਜਾਈ ਜਾ ਰਹੀ, ਕੋਈ ਮੁਰੰਮਤ, ਪਰ ਮੁਰੰਮਤ ਤੇ ਕੀ ਹੋਣੀ, ਉਹਦੀ ਚੱਲੀ ਸੁੱਖ ਦੇ ਨਾਲ ਇੱਕ ਅੱਧਾ ਘੰਟਾ ਹੈ, ਉਹਦੀ ਮੁਰੰਮਤ ਦੀ ਤੇ ਕੀ ਲੋੜ ਪੈਣੀ। ਪਰ ਇਹ ਹੋ ਸਕਦਾ ਹੈ ਕਿ ਉਹਨੂੰ ਵਟਾ ਕੇ ਕੋਈ ਹੋਰ ਦੂਜੀ ਲੈ ਆਉਣ। ਪਰ ਹਾਲ ਦੀ ਘੜੀ ਜਿਨ੍ਹਾਂ ਲੋਕਾਂ ਦੀ ਰੀਝ ਸੀ ਅਸੀਂ ਹੂਟਾ ਮਾਟਾ ਲਵਾਂਗੇ ਕਿਤੇ ਲੰਘਦੇ ਟੱਪਦੇ, ਉਹ ਰੀਝ ਡੁੱਬ ਗਈ ਜਾਪਦੀ ਹੈ, ਕਿਉਂਕਿ ਉਹ ਚੱਲੀ ਨਹੀਂ। ਉਸ ਤੋਂ ਬਾਅਦ ਪੱਤਰਕਾਰਾਂ ਨੂੰ ਹੂਟਾ ਜਿਹਾ ਦਿੱਤਾ ਇਹਨਾਂ ਨੇ, ਉਸ ਤੋਂ ਬਾਅਦ ਉਹ ਖੂੰਜੇ ਲਾ ਕੇ ਖਿਲਾਰ ਦਿੱਤੀ ਤੇ ਅੱਜ ਇਹ ਤਸਵੀਰ ਸਾਹਮਣੇ ਆ ਗਈ, ਵੀਡੀਓ ਸਾਹਮਣੇ ਆ ਗਈ ਕਿ ਉਹ ਜਿਹੜੀ ਜਲ ਬੱਸ ਆ ਉਹ ਲੱਦ ਕੇ ਲਈ ਜਾਂਦੇ ਆ। ਹੁਣ ਸੁਖਬੀਰ ਸਿੰਘ ਬਾਦਲ ਅਮਰੀਕਾ 'ਚ ਗਏ ਹੋਏ ਆ, ਇੱਥੇ ਹੁੰਦੇ ਤੇ ਜ਼ਰੂਰ ਦੱਸਦੇ ਕਿ ਭਾਈ ਅਸੀਂ ਕਾਹਦੇ ਲਈ ਇੱਥੇ ਭੇਜੀ ਆ,
ਪਰ ਜੇ ਕੋਈ ਦੂਜੀ ਸਰਕਾਰ ਆਉਂਦੀ ਹੈ, ਹਿਸਾਬ ਕਿਤਾਬ ਕਰਦੀ ਹੈ, ਤਾਂ ਉਸ ਹਿਸਾਬ ਕਿਤਾਬ ਦੇ ਵਿੱਚ ਜਿਹੜੀ ਕਿਸਾਨਾਂ ਦੀ ਫਸਲ ਡੁੱਬੀ ਹੈ ਉਦੋਂ ਜਦੋਂ ਇਹਦਾ ਟ੍ਰਾਇਲ ਹੋਇਆ ਉਹਦਾ ਹਿਸਾਬ ਕਿਤਾਬ ਵੀ ਲਾਉਣਾ ਚਾਹੀਦਾ। ਜਿਹੜੀ ਉੱਥੇ ਖੱਜਲ ਖੁਆਰੀ ਲੋਕਾਂ ਨੂੰ ਕੀਤੀ ਗਈ ਹੈ ਉਸ ਦਿਨ ਉਹਦਾ ਹਿਸਾਬ ਕਿਤਾਬ ਵੀ ਲਾਉਣਾ ਚਾਹੀਦਾ। ਜਿਹੜਾ ਕਰੋੜਾਂ ਰੁਪਈਆ ਇਸ ਪ੍ਰੋਜੈਕਟ ਤੇ ਖਰਾਬ ਹੋਇਆ ਉਹਦਾ ਵੀ ਜਵਾਬ ਦੇਣਾ ਚਾਹੀਦਾ। ਪਰ ਜੇ ਝੂਟੇ ਦੇਣੇ ਹੀ ਹੈ, ਜੇ ਕਿਸੇ ਨੇ ਲੈਣੇ ਹੋਣਾ, ਹੁਣ ਉੱਥੇ ਬੱਸ ਤੇ ਫਿਰ ਰਹਿ ਵੀ ਗਈ ਹੋਣੀ ਤੇ ਚੁੱਪ ਕਰਕੇ ਉੱਥੇ ਕੋਈ ਵੱਡਾ ਸਾਰਾ ਕੜਾਇਆ ਰੱਖ ਦੇਣ, ਕੜਾਏ ਦੇ ਵਿੱਚ 4-4 ਦੀ ਜੋਟੀ ਬਣਾ ਕੇ ਝੂਟਾ ਦੇ ਦਿਆ ਕਰਨ। ਹੋਰ ਬੱਸ ਤੇ ਉੱਥੇ ਹੁਣ ਬੱਸ ਵਾਲੀ ਤੇ ਬੱਸ ਹੋ ਗਈ ਜਾਂਦੀ ਹੈ। ਬਿਲਕੁਲ ਜੀ, ਹੋ ਸਕਦਾ ਕਿਸੇ ਹੋਰ ਸਟੇਟ ਨੇ ਆਧਾਰੀ ਲਈ ਹੋਵੇ, ਉੱਥੇ ਵੀ ਇਲੈਕਸ਼ਨਾਂ ਹੋਣੀਆਂ ਹੋਣ ਕਿ ਜਲ ਬੱਸ ਚਲਾਵਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ। ਤੇ ਜਿਸ ਤਰ੍ਹਾਂ ਤੇ ਸਨ ਮੈਂਟੂ ਗੁਸਰੀਆ ਜੀ ਜੋ ਸਾਡੇ ਨਾਲ ਕਰਦੇ ਨੇ ਸੀ ਖਬਰ ਤੇ ਨਜ਼ਰ ਪ੍ਰੋਗਰਾਮ। ਹੁਣ ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।